am. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 21 ਫਰਵਰੀ ਦਿਨ ਹੈਗਾ ਆ ਜੀ ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਟਾਈਮ ਨੂੰ ਐਕਸਟੈਂਡ ਕੀਤਾ ਗਿਆ ਹੈ। ਸੋ ਉਸ ਦਾ ਤੁਸੀਂ ਫਾਇਦਾ ਲਓ ਅਤੇ ਆਪਣੀ ਹੈਲਥ ਇੰਸ਼ੋਰੈਂਸ ਅੱਜ ਹੀ ਕਰਵਾਓ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸਿਲਸਿਲਾ ਕਰਦੇ ਹਾਂ ਸ਼ੁਰੂ। ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਉਹਨਾਂ ਦਾ ਬਿਆਨ ਆ ਵੀ ਭਾਰਤ ਨੇ ਅਮਰੀਕਾ ਦਾ ਕੀਤਾ ਹੈ ਭਾਰੀ ਨੁਕਸਾਨ। ਦੇਖੋ, ਡੋਨਲਡ ਟਰੰਪ ਦੇ ਰਾਹਾਂ 'ਚ ਇੱਧਰ ਫੁੱਲ ਵਿਛਾਏ ਜਾ ਰਹੇ ਆ ਤੇ ਉਹ ਕੋਈ ਵੀ ਮੌਕਾ ਖੁੰਝਦੇ ਨਹੀਂ ਜਦੋਂ ਖਿੱਬੀ ਨਹੀਂ ਲਾਉਂਦੇ। ਤਾਂ ਥੋੜੇ ਦਿਨ ਪਹਿਲਾਂ ਉਹਨਾਂ ਦਾ ਬਿਆਨ ਸੀਗਾ ਕਿ ਇੰਡੀਆ ਨੇ ਵਰਤਾਓ ਚੰਗਾ ਨਹੀਂ ਕੀਤਾ ਸਾਡੇ ਨਾਲ। ਹੁਣ ਕੀ ਵਰਤਾਓ ਨਹੀਂ ਕੀਤਾ ਵੇਖੋ। ਅਸੀਂ ਤੇ ਸਾਰਾ ਕੁਛ ਕਰੀ ਜਾਂਦੇ ਅੰਕਲ ਟਰੰਪ ਵਾਸਤੇ। ਅਸੀਂ ਤੇ ਯਮੁਨਾ ਸਾਫ਼ ਕਰਵਾ ਰਹੇ ਹਾਂ ਕਿ ਤਾਜ ਮਹਿਲ 'ਚ ਜਾਣਾ ਕਿਤੇ ਅੰਕਲ ਨੂੰ ਮੁਸ਼ਕ ਨਾ ਆ ਜਾਵੇ। ਸਾਡੀ ਗਰੀਬੀ ਨਾ ਕਿਤੇ ਦਿਸ ਪਵੇ, ਨਜ਼ਰ ਪੈ ਜਾਵੇ। ਅਸੀਂ ਉੱਥੇ ਵੀ ਗੁਜਰਾਤ ਦੀ ਦੀਵਾਰ ਅੱਗੇ, ਤੁਸੀਂ ਉਹ ਚੀਨ ਵਾਲੀ ਦੀਵਾਰ ਤੇ ਸੋਹਣੀ ਪੜ੍ਹੀ ਹੋਣੀ ਆ, ਦੇਖੀ ਵੀ ਹੋਣੀ ਆ, ਇੱਧਰ ਗੁਜਰਾਤ ਦੀ ਦੀਵਾਰ ਆ। ਸੋ ਕਿੰਨਾ ਕੁਛ ਤੇ ਕੀਤਾ ਜਾ ਰਿਹਾ, ਪਰ ਉਹ ਪਾਉਂਦੇ ਨਹੀਂ ਹੈ, ਮੁੜਦੇ ਨਹੀਂ ਹੈ ਇਹਨਾਂ ਚੀਜ਼ਾਂ ਤੋਂ। ਵਾਰ-ਵਾਰ ਅਹਿਸਾਸ ਕਰਾਈ ਜਾਂਦੇ ਆ। ਤਾਂ ਬਹਰਹਾਲ ਸ਼ਿਕਾਇਤ ਕੀਤੀ ਉਹਨਾਂ ਨੇ ਆਖਿਆ ਕਿ ਕਈ ਸਾਲਾਂ ਤੱਕ ਉੱਚ ਪੱਧਰੀ ਟੈਰਿਫ ਲਾ ਕੇ ਵਪਾਰ ਵਿੱਚ ਅਮਰੀਕਾ ਨੂੰ ਇਹਨਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਤਾਂ ਅੰਕਲ ਟਰੰਪ ਨੇ ਵਿੱਚੋਂ ਖੁਸ਼ ਵੀ ਕਰ ਦਿੰਦੇ, ਕਹਿੰਦੇ ਕਿ ਮੋਦੀ ਜੀ 70 ਲੱਖ ਬੰਦਾ ਲੈ ਕੇ ਆ ਰਿਹਾ। ਅੱਜ ਤੇ ਮੇਰੇ ਖਿਆਲ ਦੇ ਨਾਲ ਕਰੋੜ ਤੇ ਪਹੁੰਚ ਗਿਆ ਉਹਦਾ ਅੰਕੜਾ। ਤੇ ਉਹ ਕਹਿੰਦੇ ਆ ਕਿ ਕਰੋੜ ਬੰਦਾ ਆਏਗਾ। ਇੱਧਰ ਅਹਿਮਦਾਬਾਦ ਵਾਲੇ ਕਹਿੰਦੇ ਕਿ ਸਾਡੇ ਕੋਲ ਇੰਨੇ ਨਹੀਂ ਹੈਗੇ ਜੀ, 1-2 ਲੱਖ ਨਾਲ ਹੀ ਸਾਰਾਂਗੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਜ਼ਰੂਰ ਝਟਕੇ ਤੇ ਝਟਕਾ ਦੇ ਰਹੇ ਆ। ਤਾਂ ਇੱਧਰ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ, ਉਤਸੁਕ ਨੇ ਕਿ ਟਰੰਪ ਸਾਹਿਬ ਆਉਣਗੇ, ਪਤਾ ਨਹੀਂ ਕੀ ਕਰ ਜਾਣਗੇ। ਤਾਂ 4-5 ਡੀਲਸ ਬਾਰੇ ਤੇ ਕਿਹਾ ਜਾ ਰਿਹਾ ਕਿ 4-5 ਸੌਦੇ ਆ ਜਿਹੜੇ ਸਮਝੌਤੇ ਆ ਜਿਹੜੇ ਹੋਣਗੇ। ਤੇ ਉਸ ਤੋਂ ਇਲਾਵਾ 1-2 ਤੇ ਕੰਮ ਚੱਲਦਾ ਪਿਆ। ਹੁਣ ਜਿੱਥੋਂ ਤੱਕ ਤੁਹਾਨੂੰ ਪਤਾ ਹੀ ਹੈ ਕਿ ਟੈਰਿਫ ਦਾ ਸਵਾਲ ਆ, ਇਹ ਮੁੱਦਾ ਜਿਹੜਾ ਬਹੁਤ ਗੁੰਝਲਦਾਰ ਮੁੱਦਾ ਹੈ। ਹੁਣ ਅਮਰੀਕਾ ਨੇ ਤੇ ਇਹਨਾਂ ਨੂੰ ਇੱਥੋਂ ਤੱਕ ਝਟਕਾ ਦਿੱਤਾ ਹੋਇਆ ਕਿ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਚੋਂ ਕੱਢ ਦਿੱਤਾ। ਇੰਡੀਆ ਨੂੰ $260 ਮਿਲੀਅਨ ਦਾ 1 ਸਾਲ ਦਾ ਝਟਕਾ ਦਿੱਤਾ। ਝਟਕਾ ਕਾਹਦਾ? ਫਟਕਾ ਮੇਰੇ ਖਿਆਲ ਦੇ ਨਾਲ। ਫਿਰ ਤੁਹਾਨੂੰ ਪਤਾ ਹੀ ਹੈ ਨਰਿੰਦਰ ਮੋਦੀ ਗੌਰਮੈਂਟ ਨੂੰ ਉਹਨਾਂ ਨੇ ਈਰਾਨ ਤੋਂ ਤੇਲ ਖਰੀਦਣ ਲਈ ਮਨਾ ਕਰ ਦਿੱਤਾ ਸੀਗਾ, ਔਰ ਹੋਇਆ ਵੀ ਆ। ਫਿਰ ਪਿਛਲੇ ਸਾਲ ਵੀ ਟਰੰਪ ਹੋਰਾਂ ਦਾ ਇੱਕ ਟਵੀਟ ਐਸਾ ਸੀਗਾ ਜਿਹਦੇ ਵਿੱਚ ਭਾਰਤ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਗਿਆ ਸੀਗਾ। ਤਾਂ ਬਹਰਹਾਲ ਕੀ ਨੁਕਸਾਨ ਪਹੁੰਚਾਇਆ ਤੇ ਮੈਨੂੰ ਨਹੀਂ ਪਤਾ, ਨਾ ਹੀ ਪਰਿਭਾਸ਼ਿਤ ਕੀਤਾ ਉਹਨਾਂ ਨੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ, ਰਣਨੀਤਿਕ ਚੱਕਰਵਿਊਹ ਜਿਹਾ ਰਚਿਆ ਜਾ ਰਿਹਾ ਹੈ। ਕਿਉਂਕਿ ਜਿਸ ਤਰੀਕੇ ਨਾਲ ਉਹ ਆ ਰਹੇ ਆ, ਜਿਸ ਤਰੀਕੇ ਨਾਲ ਅੱਖਾਂ ਵਿਖਾ ਰਹੇ ਆ, ਇੱਧਰੋਂ ਤਿਆਰੀਆਂ ਹੋ ਰਹੀਆਂ, ਖਬਰਾਂ ਆ ਰਹੀਆਂ। ਚਲੋ ਰੱਖਿਆ ਸੌਦੇ ਤਾਂ ਹੋਣੇ ਆ ਡਿਫੈਂਸ ਨਾਲ ਜੁੜੇ, ਪਰ ਇੱਕ ਡੀਲ ਦਾ ਹੋਰ ਵੀ ਚਰਚਾ ਹੈ ਇੰਡੀਅਨ ਮੀਡੀਆ 'ਚ, ਅਮਰੀਕਾ 'ਚ ਪਤਾ ਨਹੀਂ ਹੈ ਕਿ ਨਹੀਂ। ਉਹ ਕਿਸਾਨੀ ਨਾਲ ਲੈ ਕੇ ਆ, ਪੋਲਟਰੀ ਨਾਲ ਲੈ ਕੇ ਆ, ਉਹ ਡੇਅਰੀ ਨਾਲ ਲੈ ਕੇ ਆ ਕਿ ਹਾਂ ਇਹਨਾਂ ਮਾਮਲਿਆਂ ਦੇ ਵਿੱਚ ਵੀ 42,000 ਕਰੋੜ ਰੁਪਏ ਦੀ ਡੀਲ ਹੋ ਸਕਦੀ ਹੁੰਦੀ ਹੈ ਜਾਂ ਨਹੀਂ, ਪਤਾ ਨਹੀਂ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਜੋ ਕਿਸਾਨੀ ਨਾਲ ਜੁੜੀ ਪ੍ਰੋਡਕਸ਼ਨ ਹੈ ਅਮਰੀਕਾ ਦੀ, ਉਹਦੇ ਵਾਸਤੇ ਬਾਜ਼ਾਰ ਦਾ ਦਬਾਅ ਹੈ ਕਿਤੇ ਨਾ ਕਿਤੇ ਟਰੰਪ ਪ੍ਰਸ਼ਾਸਨ ਤੇ। ਤਾਂ ਉਹ ਸਮਝਿਆ ਜਾ ਰਿਹਾ ਕਿ ਸ਼ਾਇਦ ਇੰਡੀਆ 'ਚ ਬਾਜ਼ਾਰ ਖੁਲਵਾਉਣਾ ਚਾਹੁੰਦੇ ਨੇ।
ਤਾਂ ਦੇਖਦੇ ਆ ਅੱਗੇ ਕੀ ਬਣਦਾ। ਪਰ ਟਰੰਪ ਸਾਹਿਬ ਦੀ ਤੇ ਨੀਤੀ ਹੁਣ ਉਹੋ ਜਿਹੀ, ਜਿਵੇਂ ਆਪਾਂ ਸੁਣਦੇ ਹੁੰਦੇ ਸੀ ਨਾ ਕਿ ਸਾਡੇ ਘਰ ਆਓਗੇ ਤਾਂ ਕੀ ਲਿਆਓਗੇ, ਅਸੀਂ ਤੁਹਾਡੇ ਘਰ ਆਈਏ ਤਾਂ ਕੀ ਦਿਓਗੇ। ਸਿੱਧਾ ਹਿਸਾਬ ਆ, ਮਤਲਬ ਕਿ ਉਹਨਾਂ ਨੇ ਆਪਣੇ ਫਾਇਦੇ ਦੀ ਉਹੀ ਗੱਲ ਕਰਨੀ ਆ। ਇੱਥੇ ਚੱਕੇ ਹੋਏ ਆ ਮਾਰ, ਪਤਾ ਨਹੀਂ ਕਿਆ ਕਿਆ ਕਰੀ ਜਾ ਰਹੇ ਆ। ਜਦੋਂ ਜਸਟਿਨ ਟਰੂਡੋ ਆਇਆ ਸੀਗਾ ਉਸ ਸਮੇਂ ਇਹਨਾਂ ਦੀ ਖੁਸ਼ਕੀ ਤੁਸੀਂ ਸਭ ਨੇ ਵੇਖੀ ਸੀਗੀ। ਪਰ ਜਿਹੜਾ ਆਦਮੀ ਗਰੀਸ ਨਾਲ ਲਵੇੜ ਕੇ ਜੁੱਤੀਆਂ ਲਾ ਰਿਹਾ ਤੇ ਇਹ ਉਹਨਾਂ ਦੀਆਂ ਨਜ਼ਰਾਂ 'ਚ ਉੱਤੇ ਜਾਣ ਵਾਸਤੇ ਪਤਾ ਨਹੀਂ ਕਿਆ ਕਿਆ ਕਰ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਇਹ ਸਿੱਧੇ ਤੌਰ ਤੇ ਦੇਖੋ, ਜੇ ਤੇ ਕੋਈ ਮਾੜੀ ਜਿਹੀ ਗੱਲ ਕਰੇ, ਕੋਈ ਟੇਢੀ ਆਲੋਚਨਾ ਕਰੇ ਤੇ ਕਹਿੰਦੇ ਦੇਸ਼ ਦਾ ਅਪਮਾਨ ਕਰਦਾ, ਮਿਲਟਰੀ ਦਾ ਅਪਮਾਨ ਕਰਦਾ, ਸ਼ਹੀਦਾਂ ਦਾ ਅਪਮਾਨ ਕਰਦਾ, ਫਲਾਣੇ ਦਾ ਅਪਮਾਨ ਕਰਦਾ। ਤੇ ਇਹ ਕੀ ਕਰਦਾ ਪਿਆ ਡੋਨਾਲਡ ਟਰੰਪ? ਤੁਹਾਡੇ ਪੈਰ ਤੇ ਅੰਕਲ ਟਰੰਪ ਨੇ ਬੇਇੱਜ਼ਤੀ ਕੀਤੀ ਹੈ, ਪੈਰ ਤੇ। ਤਾਂ ਇਹ ਜਿਹੜੇ ਅੰਧ ਭਗਤ ਆ ਲਾ ਕੇ ਤਸਵੀਰ ਤੇ ਉਹ ਜਿਵੇਂ ਹਵਨ ਵਗੈਰਾ ਵੀ ਕੀਤੇ ਸੀ ਇੱਕ ਵਾਰੀ ਟਰੰਪ ਦੀ ਜਿੱਤ ਵਾਸਤੇ, ਤਾਂ ਓਦਾਂ ਹੀ ਹੁਣ ਫੇਰ ਪੂਜਾ ਪਾਜਾ ਕਰੀ ਜਾਂਦੇ ਆ। ਤਾਂ ਖੈਰ ਚਲੋ ਇਹ ਇਹਨਾਂ ਦਾ ਆਪਣਾ ਮਸਲਾ ਵਾ। ਪਰ ਡੋਨਾਲਡ ਟਰੰਪ ਦੇ ਬਿਆਨ ਜਿਹੜੇ ਆ ਨਾ, ਉਹ ਖੁਦ ਇੰਡੀਆ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਸੰਦਰਭ ਚ ਆ ਰਹੇ, ਉਹ ਕਹਿਣਾ ਕੀ ਚਾਹ ਰਹੇ ਆ ਕਰ। ਜੀ ਜੀ, ਉਹ ਅਮਰੀਕਾ ਵਾਲਿਆਂ ਨੂੰ ਕਹੀ ਸਮਝ ਆਉਂਦੇ, ਸੋ ਇੰਡੀਆ ਵਾਲਿਆਂ ਦੇ ਲਈ ਤਾਂ ਜਿਹੜਾ ਉਹ ਔਖਾ ਹੀ ਆ। ਅਗਲੀ ਜਿਹੜੀ ਗੱਲ ਕਰੀਏ ਤਾਂ ਕਹਿੰਦੇ ਸੰਘ ਨੇ ਦਿੱਲੀ ਜਿਹੜੀ ਆ ਹੱਦ ਤੇ ਭਾਜਪਾ ਨੂੰ ਜਿਹੜਾ ਆ ਉਹ ਚਿਤਾਇਆ ਆ। ਹਾਂ ਬਿਲਕੁਲ, ਇਹ ਨਾ ਇਹਨਾਂ ਦੀ ਇੱਕ ਬਹੁਤ ਵੱਡੀ ਮੈਗਜ਼ੀਨ ਹੈ ਆਰਗੇਨਾਈਜ਼ਰ ਦੇ ਵਿੱਚ ਇੱਕ ਲੇਖ ਛਪਿਆ। ਆਰਗੇਨਾਈਜ਼ਰ ਲੇਖ ਜੇ ਮੰਨ ਲਓ ਛਪਿਆ ਨਾ ਉਹਦੇ ਵਿੱਚ, ਤਾਂ ਸਮਝੋ ਉਹ RSS ਦੀ ਇੱਕ ਆਫੀਸ਼ੀਅਲ ਸਟੇਟਮੈਂਟ ਹੈ ਜੀ। ਇਹ ਨੋਟ ਕਰ ਲਿਓ ਕਿ ਜੋ ਉਸ ਰਸਾਲੇ 'ਚ ਚੀਜ਼ ਛਪੀ ਨਾ, ਉਹ ਸਮਝ ਲਓ ਕਿ ਸੰਘ ਦੀ ਸਟੇਟਮੈਂਟ ਹੈ ਇੱਕ ਤਰ੍ਹਾਂ ਨਾਲ। ਸਧਾਰਨ ਬੰਦਾ ਉਹਦੇ ਵਿੱਚ ਲਿਖ ਪੜ੍ਹ ਨਹੀਂ ਸਕਦਾ। ਸੋ RSS ਉੱਥੇ ਆਪਣਾ ਪੁਆਇੰਟ ਆਫ ਵਿਊ ਰੱਖਦਾ ਹਰੇਕ ਮਾਮਲੇ ਤੇ, ਜੋ ਵੀ ਚੱਲਦਾ, ਚਾਹੇ ਉਹ ਸੱਭਿਆਚਾਰ ਦੇ ਮਾਮਲੇ 'ਚ ਹੋਵੇ, ਸੰਸਕ੍ਰਿਤੀ ਦੇ ਮਾਮਲੇ 'ਚ ਹੋਵੇ, ਜਾਂ ਫਿਰ ਸਿਆਸਤ ਦੇ ਮਾਮਲੇ 'ਚ ਹੋਵੇ। ਤਾਂ ਉਹਨਾਂ ਨੇ ਦਿੱਲੀ ਦੇ ਇਸ ਦੰਗਲ ਦੇ ਵਿੱਚ ਜੋ ਹਾਰ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ, ਉਸ ਮੁਤਲਕ ਕੁਝ ਚੀਜ਼ਾਂ ਲਿਖੀਆਂ ਨੇ। ਇੱਕ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਮੋਦੀ ਸ਼ਾਹ ਦੀ ਜੋੜੀ ਹੁਣ ਤੁਹਾਨੂੰ ਹਰੇਕ ਥਾਂ ਤੇ ਜਿਤਾ ਨਹੀਂ ਸਕਦੀ। ਮਤਲਬ ਉਹ ਜਿਵੇਂ ਟਰਾਲੀਆਂ ਦੇ ਮਗਰ ਲਿਖਿਆ ਹੁੰਦਾ ਨਾ, ਜਿੱਥੇ ਮੰਗਵੀ ਨਹੀਂ ਮਿਲਦੀ ਆਪਣੀ ਬਣਾ ਲੈ ਮਿੱਤਰਾ। ਮਤਲਬ ਇਹ ਆ ਕਿ ਹਰੇਕ ਰਾਜ ਦੇ ਵਿੱਚ ਜਾ ਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਤੁਹਾਨੂੰ ਜਿਤਾ ਨਹੀਂ ਸਕਦੀ। ਦਿੱਲੀ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਇਹਨਾਂ ਦੇ ਕੋਲ ਉੱਥੋਂ ਦੀ ਸਥਾਨਕ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਉਭਾਰੀ ਗਈ। ਮਤਲਬ ਤੁਸੀਂ ਦੇਖਿਆ ਹੋਣਾ ਨਾ, ਮਨੋਜ ਤਿਵਾਰੀ ਅੱਗੇ ਲਾਇਆ ਪਰ ਉਹਨੂੰ CM ਦਾ ਚਿਹਰਾ ਨਹੀਂ ਬਣਾਇਆ ਇਹਨਾਂ ਨੇ। ਫਿਰ ਵਿਜੇ ਗੋਇਲ ਆਪਣੇ ਪੱਧਰ ਤੇ ਉੱਥੇ ਕੰਮ ਕਰਦੇ ਪਏ ਸਨ। ਡਾਕਟਰ ਹਰਸ਼ਵਰਧਨ ਬਹੁਤ ਵੱਡਾ ਚਿਹਰਾ ਸਨ ਕਦੇ ਭਾਰਤੀ ਜਨਤਾ ਪਾਰਟੀ ਦਾ, ਉਹ ਵੀ ਖੁੰਝੇ ਲਾਏ ਪਏ ਆ ਦਿੱਲੀ ਦੇ ਵਿੱਚ। ਮਤਲਬ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਖੇਰੂ ਜਿਹੀ ਹੋਈ ਪਈ ਸੀਗੀ। ਉਹ ਤੇ ਅਮਿਤ ਸ਼ਾਹ ਨੇ ਆ ਕੇ ਉੱਥੇ ਕੁਝ ਗੱਡਾ ਇਹਨਾਂ ਦਾ ਰੇੜਿਆ, ਨਹੀਂ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ। ਧੜੇ ਆਪੋ ਆਪਣੇ ਪੱਧਰ ਤੇ ਜ਼ੋਰ ਲਾ ਰਹੇ ਸਨ। ਤਾਂ ਖੈਰ ਇਹ ਚੀਜ਼ ਵੀ ਉਹਨਾਂ ਨੇ ਜ਼ਿਕਰਤ ਕੀਤੀ ਹੈ ਦਿੱਲੀ ਹਾਰ ਦੇ ਸੰਦਰਭ ਦੇ ਵਿੱਚ। ਦੂਜੀ ਚੀਜ਼ ਇੱਕ ਉਹਨਾਂ ਨੇ ਹੋਰ ਲਿਖੀ ਹੈ, ਜਿਹੜੀ ਤੁਸੀਂ ਸਾਰੇ ਮੇਰੇ ਖਿਆਲ ਦੇ ਨਾਲ ਕਿ ਗਾਏ ਬਗਾਏ ਸੁਣਦੇ ਹੋਵੋਗੇ, ਜੋ ਥੋੜਾ ਜਿਹਾ ਸੌਫਟ ਹਿੰਦੂਤਵ ਵੇਖਣ ਨੂੰ ਮਿਲਿਆ, ਮਿਸ਼ਰਣ ਜਿਹਾ ਕੀਤਾ ਨਾ, ਪ੍ਰਯੋਗ ਕੀਤਾ, ਜਿਵੇਂ ਉਹ ਕਹਿੰਦੇ ਸਨ ਨਰਿੰਦਰ ਮੋਦੀ ਸਾਹਿਬ। ਤਾਂ ਜੋ ਅਰਵਿੰਦ ਕੇਜਰੀਵਾਲ ਜੀ ਹੁਣ ਕਰ ਰਹੇ ਆ, ਯਾਨੀ ਭਗਵਾਂ ਅਵਤਾਰ, ਤਾਂ ਉਹਦੇ ਤੇ ਕਟਾਕਸ਼ ਕੀਤਾ ਆਥਰ ਨੇ, ਜਿਹੜੇ ਇਹਨਾਂ ਦੇ ਸੰਪਾਦਕ ਕੇਤਕਰ ਜੀ। ਤਾਂ ਉਹਨਾਂ ਨੇ ਜਿਹੜਾ ਕਟਾਕਸ਼ ਕੀਤਾ, ਉਹ ਕਹਿੰਦੇ ਆ ਕਿ ਦੇਖੋ ਜਿਹੜਾ CA ਦੇ ਬਹਾਨੇ ਮੁਸਲਿਮ ਕੱਟੜਪੰਥ ਦਾ ਇਹ ਜਿੰਨ ਪ੍ਰਯੋਗ ਕੀਤਾ ਗਿਆ, ਕੇਜਰੀਵਾਲ ਦੇ ਲਈ ਇਹ ਪਰੀਖਣ ਦਾ ਨਵਾਂ ਮੈਦਾਨ ਬਣ ਸਕਦਾ ਹੈ। ਕੇਜਰੀਵਾਲ ਇਸ ਖਤਰੇ ਦਾ ਜਵਾਬ ਕਿਵੇਂ ਦਿੰਦੇ ਆ? ਪ੍ਰਸ਼ਨ ਚਿੰਨ੍ਹ ਆ। ਹਨੂਮਾਨ ਚਾਲੀਸਾ ਦਾ ਉਹਨਾਂ ਦਾ ਜਾਪ ਕਿੰਨੀ ਦੂਰ ਚੱਲੇਗਾ? ਇਹ ਵੀ ਇੱਕ ਪ੍ਰਸ਼ਨ ਚਿੰਨ੍ਹ ਉਹਨਾਂ ਨੇ ਲਾਇਆ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਆ ਕਿ ਸੰਘ ਅਤੇ VHP ਯਾਨੀ ਵਿਸ਼ਵ ਹਿੰਦੂ ਪ੍ਰੀਸ਼ਦ ਦੋਨਾਂ ਨੇ ਹਿੰਦੂ ਕੇਂਦਰਿਤ ਰਾਜਨੀਤੀ ਕੀਤੀ, ਜਿਹਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਦੇ ਬਦਲਦੇ ਟ੍ਰੈਂਡ ਨੂੰ ਅਪਣਾਉਣਾ ਪਿਆ। ਕੇਜਰੀਵਾਲ ਨੂੰ ਬਦਲਦੇ ਟ੍ਰੈਂਡ ਨੂੰ ਅਪਣਾਉਣਾ ਪਿਆ। ਪਰ ਨਾਲ ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਅਸਲੀ ਪੱਖ ਨਹੀਂ ਹੈ, ਜਿਹੜੀ ਇੱਕ ਬਹਿਸ ਹੈ। ਤਾਂ RSS ਕੀ ਕਹਿ ਰਹੀ ਆ ਕਿ ਦੇਖੋ ਜੀ, ਜੋ ਇਹ ਕਰ ਰਹੇ ਆ ਉਹ ਸਮੇਂ ਦੀ ਜ਼ਰੂਰਤ ਸੀ, ਯਾਨੀ ਸਿਆਸੀ ਚਾਲਬਾਜ਼ੀ ਜ਼ਰੂਰ ਸੀਗੀ, ਪਰ ਇਹ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਨਹੀਂ ਹੈ।
ਤਾਂ ਕਹਿਣ ਦਾ ਭਾਵ ਇਹ ਆ, ਜੇ ਮੈਂ ਸਰਲ ਅੱਖਰਾਂ 'ਚ ਕਹਾਂ ਤਾਂ ਜੋ ਆਰਗੇਨਾਈਜ਼ਰ ਆ RSS ਦਾ ਰਸਾਲਾ ਜਿਹੜਾ ਮੁੱਖ ਪੱਤਰ ਹੈ ਇਹਨਾਂ ਦਾ, ਉਹ ਇਹ ਗੱਲ ਕਹਿੰਦਾ ਵਾ ਕਿ ਜੋ ਇਹ ਕਰ ਰਹੇ ਆ, ਕਿਉਂਕਿ ਤੁਹਾਨੂੰ ਪਤਾ ਨਾ ਕਿ ਜਿੱਤ ਤੋਂ ਬਾਅਦ ਵੀ ਇਹਨਾਂ ਦਾ ਇਹ ਕੰਮ ਜਾਰੀ ਹੈ। ਜਿਹੜੇ ਸੌਰਵ ਭਾਰਦਵਾਜ ਉਹਨਾਂ ਨੇ ਟਵੀਟ ਕੀਤਾ ਬਕਾਇਦਾ ਕਿ ਸੁੰਦਰਕਾਂਡ ਦਾ ਪਾਠ ਕਰਾਂਗੇ ਅਸੀਂ ਇਲਾਕਿਆਂ ਦੇ ਵਿੱਚ। ਇਸ ਤੋਂ ਇਲਾਵਾ ਉਹਨਾਂ ਨੇ ਤੇ ਵੀ ਮੰਗ ਚੁੱਕੀ ਆ ਕਿ ਅਯੁੱਧਿਆ ਦੇ ਵਿੱਚ ਹਨੂੰਮਾਨ ਜੀ ਦਾ ਵੀ ਮੰਦਿਰ ਹੋਣਾ ਚਾਹੀਦਾ ਹੈ। ਸੋ ਇਹ ਦੇਖ ਲਓ ਹੁਣ ਤੁਸੀਂ ਕਿ ਉਹਨਾਂ ਦੀ ਰਾਜਨੀਤੀ ਜਿਹੜੀ ਆ ਹਨੂੰਮਾਨ ਜੀ ਦੇ ਆਲੇ ਦੁਆਲੇ ਕੇਂਦਰ ਤੋਂ ਹੋ ਰਹੀ ਆ। ਤਾਂ ਕਹਿਣ ਦਾ ਭਾਵ ਇਹ ਆ ਕਿ RSS ਇਹਨੂੰ ਬਨਾਵਟੀ ਮੰਨ ਰਿਹਾ ਅਸਿੱਧੇ ਤੌਰ ਤੇ, ਕਿ ਜੋ ਅਰਵਿੰਦ ਕੇਜਰੀਵਾਲ ਹੋਰੀ ਵਿਖਾ ਰਹੇ ਆ ਅਸਲ ਦੇ ਵਿੱਚ ਉਹ ਸੱਚ ਨਹੀਂ ਹੈ, ਸੱਚ ਕੁਝ ਹੋ ਰਿਹਾ। ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਚੇਤਾ ਦਿੱਤਾ ਕਿ ਭਾਈ ਬਚ ਕੇ ਮੋੜ ਤੋਂ, ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਵੀ, ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਕਹਿਣ ਦਾ ਮਤਲਬ ਇਹ ਹੈ ਕਿ ਪਿੱਛੇ ਹੁਣ ਬੀਤ ਗਿਆ ਸੋ ਬੀਤ ਗਿਆ, ਪਰ ਅੱਗੇ ਸੰਭਲ ਲਓ। ਤੁਹਾਨੂੰ ਸਥਾਨਕ ਪੱਧਰ ਤੇ ਲੀਡਰਸ਼ਿਪ ਉਭਾਰਨੀ ਪਊਗੀ ਔਰ ਕੇਜਰੀਵਾਲ ਤੋਂ ਸੁਚੇਤ ਰਹਿਣਾ ਪਊਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰੀਏ, ਇੱਕ ਤਾਂ ਇਸ ਤੋਂ ਪਹਿਲਾਂ ਆਪਾਂ ਭੁੱਲ ਜਾਈਏ, ਅੱਜ ਸਾਰਿਆਂ ਨੂੰ ਹੀ ਜਿਹੜੇ ਇੱਕ ਮੰਤਰੀ ਮਾਂ ਬੋਲੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਇਸੇ ਦੇ ਨਾਲ ਹੀ ਜਿਹੜੀ ਖਬਰ ਜੁੜੀ ਹੈ ਮਾਂ ਬੋਲੀ ਦਿਵਸ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਵੈਸੇ ਹਰ ਵਾਰੀ ਕਰ ਦਿੰਦੇ ਹੁੰਦੇ ਕੁਛ ਨਾ ਕੁਛ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਾਰਿਆਂ ਨੇ ਅੱਜ ਇਹ ਮਾਂ ਬੋਲੀ ਦਿਹਾੜਾ ਮਨਾਇਆ ਨਾ, ਪਰ ਸਾਡੇ ਆਲ ਪੰਜਾਬੀ ਮੀਡੀਆ ਦੇ ਵਿੱਚ, ਸਾਰੇ ਪੰਜਾਬੀ ਮੀਡੀਆ ਦੇ ਵਿੱਚ ਦਿਹਾੜੇ ਨੂੰ ਦਿਵਸ ਕਿਹਾ ਜਾ ਰਿਹਾ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਸਾਨੂੰ ਕਰੈਕਸ਼ਨ ਕਰਨ ਦੀ ਜ਼ਰੂਰਤ ਆ। ਸਾਡੇ ਕੋਲ ਇਹਦਾ ਸ਼ਬਦ ਹੈ, ਕੁਝ ਸ਼ਬਦ ਸਾਡੇ ਕੋਲ ਨਹੀਂ ਹੈ। ਹੁਣ ਜਿੱਦਾਂ ਸਕੂਲ ਲਈ ਸਾਡੇ ਕੋਲ ਕੋਈ ਬਦਲਵਾਂ ਸ਼ਬਦ ਨਹੀਂ ਹੈ, ਟੈਲੀਫੋਨ ਲਈ ਨਹੀਂ ਹੈ, ਤਾਂ ਅਸੀਂ ਉਹ ਸ਼ਬਦ ਇਸਤੇਮਾਲ ਕਰਦੇ ਹਾਂ। ਪਰ ਜਦੋਂ ਸਾਡੇ ਕੋਲ ਜਦੋਂ ਸਾਡੇ ਕੋਲ ਸ਼ਬਦ ਹੈ ਬਦਲਵਾਂ, ਤਾਂ ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਦੂਸਰਾ ਸ਼ਬਦ ਜਿਹੜਾ, ਕਿਉਂਕਿ ਉਹ ਦੇਖੋ ਆਮ ਬੰਦਾ ਸੁਭਾਵਿਕ ਤੌਰ ਤੇ ਨਾ ਜ਼ੁਬਾਨ ਤੇ ਚੜਾ ਲੈਂਦਾ, ਪਰ ਇਹ ਕਰਮ ਜਿਹੜਾ ਉਹ ਅਸਲ ਦੇ ਵਿੱਚ ਮੀਡੀਆ ਦਾ ਹੈ। ਫਰਜ਼ ਮੀਡੀਆ ਦਾ ਬਣਦਾ ਕਿ ਉਹ ਪੰਜਾਬੀ ਤੋਂ ਰੋਟੀ ਖਾ ਰਹੇ ਨੇ, ਅਖਬਾਰ ਛਾਪ ਕੇ ਜਾਂ ਪੋਰਟਲ ਚਲਾ ਕੇ। ਉਹਨਾਂ ਦਾ ਫਰਜ਼ ਬਣਦਾ ਕਿ ਕਾਲਾ ਮਾਲਾ ਕਰਨ ਤੋਂ ਟਾਲਾ ਵੱਟਣ। ਹਿੰਦੀ ਦੇ ਸ਼ਬਦ ਬਹੁਤ ਚਲਾਕੀ ਦੇ ਨਾਲ ਇਸਤੇਮਾਲ ਕੀਤੇ ਜਾ ਰਹੇ ਆ, ਤਾਂ ਖੈਰ ਬਚਣ ਦੀ ਜ਼ਰੂਰਤ ਆ। ਬਾਕੀ ਸਭ ਨੂੰ ਵਧਾਈਆਂ ਮੇਰੇ ਵੱਲੋਂ ਵੀ ਮਾਂ ਬੋਲੀ ਦੀਆਂ, ਮਾਂ ਬੋਲੀ ਦਿਹਾੜੇ ਦੀਆਂ, ਔਰ ਮਾਂ ਬੋਲੀ ਦੇ ਭਵਿੱਖ ਦੀਆਂ ਵੀ ਵਧਾਈਆਂ ਕਿ ਤੁਹਾਡਾ ਭਵਿੱਖ ਹੈ ਜਿਹੜਾ ਉਜਵਲ ਹੈ। ਐਸੀ ਗੱਲ ਨਹੀਂ ਹੈ ਕਿ ਇਹ ਕੋਈ ਬਹੁਤ ਜ਼ਿਆਦਾ ਹਨੇਰੇ ਦਾ ਸ਼ਿਕਾਰ ਹੋ ਰਿਹਾ। ਪਾਕਿਸਤਾਨ ਦੇ ਵਿੱਚ ਮੈਂ ਕਿਉਂ ਕਹਿ ਰਿਹਾ ਪੰਜਾਬੀ ਦੇ ਬਾਬਤ ਜੀ, ਕਿ ਉੱਥੇ ਇੱਕ ਬੀਬੀ ਨੇ ਪੁਲਿਸ ਵਾਲਿਆਂ ਨਾਲ ਉਲਝ ਕੇ ਮਾੜਾ ਆਵਾ ਤਾਵਾ ਬੋਲ ਦਿੱਤਾ, ਮਾੜਾ ਜਿਹਾ, ਕਿ ਤੁਸੀਂ ਉਰਦੂ 'ਚ ਗੱਲ ਕਰੋ ਜਾਂ ਇੰਗਲਿਸ਼ 'ਚ ਗੱਲ ਕਰੋ। ਤਾਂ ਬਹੁਤ ਕ੍ਰਿਟਿਸਿਜ਼ਮ, ਬਹੁਤ ਆਲੋਚਨਾ ਹੋਈ ਆ ਉੱਥੇ, ਬਹੁਤ ਨਖੇਦੀ ਕੀਤੀ ਆ ਲੋਕਾਂ ਨੇ ਕਿ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ, ਸਾਨੂੰ ਇਹਦੇ ਤੇ ਫਖਰ ਹੈ, ਸਾਨੂੰ ਇਹਦੇ ਤੇ ਨਾਜ਼ ਹੈ। ਇਹ ਪਾਕਿਸਤਾਨ ਦੀ ਘਟਨਾ ਹੈ, ਤਾਜ਼ਾ ਘਟਨਾ, ਉਹ ਵੀਡੀਓ ਕਾਫੀ ਵਾਇਰਲ ਹੋਈ ਆ। ਤਾਂ ਖੈਰ ਇਹਨਾਂ ਨੇ ਜਿਹੜਾ ਐਲਾਨ ਕੀਤਾ ਉਹ ਇਹੋ ਕੀਤਾ ਕਿ ਹੁਣ ਜਿੱਦਾਂ ਸਰਕਾਰੀ ਅਦਾਰੇ ਆ, ਬੋਰਡ ਆ, ਕਾਰਪੋਰੇਸ਼ਨ ਹੈ, ਇਹਨਾਂ ਦੇ ਸਾਰੇ ਸਾਈਨ ਬੋਰਡ ਆ ਜਿਹੜੇ, ਚਾਹੇ ਸੂਬੇ ਦੇ ਸਾਰੇ ਸਰਕਾਰੀ ਹੋਣ ਚਾਹੇ ਅਰਧ ਸਰਕਾਰੀ ਅਦਾਰੇ ਹੋਣ, ਉਹਨਾਂ ਦੇ ਜਿਹੜੇ ਹੋਣਗੇ ਸਾਈਨ ਬੋਰਡ, ਔਰ ਨਾਲ ਸੜਕਾਂ ਦੇ ਮੀਲ ਪੱਥਰ, ਮਤਲਬ ਕਿ ਇੱਕ ਤੇ ਸਾਈਨ ਬੋਰਡ ਹੋ ਗਏ ਤੇ ਦੂਸਰੇ ਹੋ ਗਏ ਸੜਕਾਂ ਦੇ ਮੀਲ ਪੱਥਰ। ਇਹ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣਗੇ। ਭਾਵੇਂ ਆ ਕਿ ਜੇ ਮੰਨ ਲਓ ਕੋਈ ਤੁਹਾਨੂੰ ਦੂਜੀ ਭਾਸ਼ਾ ਦੇ ਵਿੱਚ ਵੀ ਤਖਤੀ ਲਾਉਣ ਦੀ ਜ਼ਰੂਰਤ ਪੈਂਦੀ ਆ, ਤਾਂ ਉੱਥੇ ਵੀ ਤੁਸੀਂ ਕੀ ਕਰੋਗੇ ਕਿ ਪੰਜਾਬੀ ਜਿਹੜੀ ਆ ਉਹ ਸਰਵਉੱਚ ਰੱਖੋਗੇ, ਮਤਲਬ ਕਿ ਸਾਰਿਆਂ ਤੋਂ ਉੱਤੇ ਲਿਖੋਗੇ। ਫਿਰ ਥੱਲੇ ਤੁਸੀਂ ਚਾਹੇ ਹਿੰਦੀ ਲਿਖੋ, ਅੰਗਰੇਜ਼ੀ ਲਿਖੋ, ਉਹ ਤੁਹਾਡਾ ਅਧਿਕਾਰ ਖੇਤਰ ਹੈ। ਤਾਂ ਇਸ ਤਰ੍ਹਾਂ ਦਾ ਇਹਨਾਂ ਨੇ ਹੁਕਮ ਜਾਰੀ ਕੀਤਾ ਵਾ। ਤੇ ਇਹਦੇ ਵਿੱਚ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਡਿਪਟੀ ਕਮਿਸ਼ਨਰ ਹੋਏ, ਚਾਹੇ ਡਿਵੀਜ਼ਨਾਂ ਦੇ ਕਮਿਸ਼ਨਰ ਹੋਣ ਜਾਂ ਹੋਰ ਜਿਹੜੇ ਮਹਿਕਮਿਆਂ ਦੇ ਮੁਖੀ ਆ, ਉਹਨਾਂ ਨੂੰ ਇਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਆ। ਤਾਂ ਠੀਕ ਆ, ਚਲੋ ਇਹ ਗੱਲ ਵਧੀਆ। ਵੈਸੇ ਪੰਜਾਬੀ ਬੋਲੀ ਵਾਸਤੇ ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਤੁਸੀਂ ਉਦਾਹਰਨਾਂ ਲੈ ਸਕਦੇ ਹੋ। ਅਸੀਂ ਤੇ ਬਹੁਤ ਪਿੱਛੇ ਤੁਰੇ ਫਿਰਦੇ ਹਾਂ, ਰੌਲਾ ਜ਼ਿਆਦਾ ਪਾਉਂਦੀਆਂ ਸਰਕਾਰਾਂ, ਕਿ ਤੁਸੀਂ ਦੇਖਿਆ ਹੋਣਾ ਦੱਖਣ ਦੇ ਵਿੱਚ 60ਵੇਂ ਤੋਂ ਹੀ ਲੜਾਈ ਸ਼ੁਰੂ ਹੋ ਗਈ ਸੀ ਉਹਨਾਂ ਦੀ ਆਪਣੀ ਬੋਲੀ ਵਾਸਤੇ। ਅੱਜ ਵੀ ਜਾਰੀ ਆ, ਅੱਜ ਵੀ ਜਾਰੀ। ਤਾਮਿਲਨਾਡੂ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ, ਡਾਕਟਰੀ ਦੀ ਪੜ੍ਹਾਈ ਜਿਹੜੀ ਆ ਉਹ ਉਹਨਾਂ ਦੀ ਮਾਂ ਬੋਲੀ 'ਚ ਕਰਾਈ ਜਾਂਦੀ ਆ, ਮਾਤਰ ਭਾਸ਼ਾ 'ਚ ਕਰਾਈ ਜਾਂਦੀ ਆ। ਉਹਦੇ ਨਾਲ ਕੀ ਆ ਕਿ ਉਹਨਾਂ ਦੀ ਇਲਾਜ ਵਿਵਸਥਾ ਬੜੀ ਡਿਵੈਲਪ ਹੋਈ ਜੇ। ਮਤਲਬ ਕਿ ਜਿਹੜਾ ਬੰਦਾ ਉੱਥੋਂ ਪੜ੍ਹਿਆ ਉਹਨਾਂ ਲੋਕਾਂ ਨਾਲ ਹੀ ਵਿਚਰਦਾ ਹੈ, ਇੱਕ ਡਾਕਟਰ ਬਣ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ, ਤਾਂ ਉਹ ਵਧੀਆ ਢੰਗ ਦੇ ਨਾਲ ਤਾਲਮੇਲ ਬਿਠਾ ਸਕਦਾ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਦਾ। ਤਾਂ ਇਹ ਇੱਕ ਰਿਜ਼ਲਟ ਹੈ। ਮੈਂ ਤੁਹਾਨੂੰ ਦੱਸ ਰਿਹਾ, ਕਰਨਾਟਕ, ਕੇਰਲ,
ਤੇ ਤਮਿਲਨਾਡੂ, ਇਹ 3 ਐਸੇ ਸਟੇਟ ਨੇ, 3 ਐਸੇ ਪ੍ਰਾਂਤ ਨੇ ਜਿਨ੍ਹਾਂ ਨੇ ਆਪਣੀਆਂ ਭਾਸ਼ਾਵਾਂ ਨੂੰ, ਬੋਲੀਆਂ ਨੂੰ ਬਹੁਤ ਤਰਜੀਹ ਦਿੱਤੀ ਆ। ਤਾਂ ਦੂਜੀ ਗੱਲ ਜਿਹੜੀ ਆ, ਹੁਣ ਤੁਸੀਂ ਵੇਖ ਲਓ ਮਹਾਰਾਸ਼ਟਰ ਦੇ ਵਿੱਚ ਕੀ ਆ। ਮਹਾਰਾਸ਼ਟਰ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਉੱਥੇ ਜਿਹੜਾ ਹਾਈ ਕੋਰਟ ਦਾ ਜੱਜ ਫੈਸਲਾ ਮਰਾਠੀ 'ਚ ਲਿਖਦਾ, ਉਹਨੂੰ 20% ਇਨਕਰੀਜ਼ਮੈਂਟ ਮਿਲਦਾ ਤਨਖਾਹ 'ਚ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ। ਤਾਂ ਇਹ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆਪਣੇ ਪੱਧਰ ਤੇ, ਔਰ ਮਰਾਠਿਆਂ ਨੇ ਤੇ ਇੱਥੋਂ ਤੱਕ ਕਰ ਰੱਖਿਆ ਵਾ ਕਿ ਜਿੰਨੇ ਵੀ ਤੁਸੀਂ ਮਲਟੀਪਲੈਕਸ ਕਹਿੰਦੇ ਹੋ ਜਾਂ ਜਿਹੜੇ ਆ ਹੁੰਦੇ ਆ, ਹੁਣ ਮੈਨੂੰ ਤੇ ਨਾਂ ਨਹੀਂ ਆਉਂਦੇ, ਆ ਸਿਨੇਮੇ ਜਿਹੜੇ ਆ, ਤਾਂ ਆਧੁਨਿਕ ਸਿਨੇਮੇ ਕਹਿ ਸਕਦੇ ਹਾਂ ਆਪਾਂ, ਤਾਂ ਉਹ ਜਿਹੜੇ ਸਿਨੇਮੇ ਉਹਨਾਂ ਦੇ ਵਿੱਚ ਇੱਕ ਇੱਕ ਸ਼ੋਅ ਜਿਹੜਾ ਮਰਾਠੀ ਫਿਲਮਾਂ ਦਾ ਲਾਜ਼ਮ ਹੈ। ਤਾਂ ਇੰਨਾ ਕੁਛ ਕੀਤਾ ਜਾ ਰਿਹਾ। ਅਸੀਂ ਤੇ ਬਹੁਤ ਪਛੜੇ ਹਾਂ, ਅਸੀਂ ਤੇ ਬਹੁਤ ਪਿੱਛੇ ਰਹਿ ਗਏ ਹਾਂ। ਤਾਂ ਖੈਰ ਚਲੋ, ਇਹਨਾਂ ਨੇ ਜੋ ਕੀਤਾ ਸੋ ਠੀਕ ਕੀਤਾ। ਮੈਨੂੰ ਨਹੀਂ ਲੱਗਦਾ ਕਿ ਇਹ ਅਮਲ ਓਨੀ ਸ਼ਿੱਦਤ ਦੇ ਨਾਲ ਹੋਏਗਾ ਜਿੰਨਾ ਪ੍ਰਚਾਰਿਆ ਜਾ ਰਿਹਾ। ਜੇ ਹੋਵੇ ਤੇ ਧੰਨਵਾਦੀ ਹੋਵਾਂਗੇ, ਪਰ ਬਹੁਤ ਕੁਛ ਕਰਨ ਵਾਲਾ ਹੈ। ਸਭ ਤੋਂ ਪਹਿਲਾਂ ਤੇ ਇਹ ਕੰਮ ਕਰਨ ਵਾਲਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਾਇਆ ਜਾਵੇ ਕਿ ਜਦੋਂ ਤੁਸੀਂ ਪੰਜਾਬੀਆਂ ਨੂੰ ਮੁਖਾਤਬ ਹੁੰਦੇ ਹੋ ਤਾਂ ਰੱਬ ਦਾ ਵਾਸਤਾ ਪੰਜਾਬੀ 'ਚ ਗੱਲ ਕਰ ਲਿਆ ਕਰੋ। ਤੁਸੀਂ ਕੋਈ ਰਾਣੀ ਵਿਕਟੋਰੀਆ ਨੂੰ ਨਹੀਂ ਦੱਸਣਾ ਹੁੰਦਾ ਕਿ ਤੁਸੀਂ ਕੀ ਕਰ ਰਹੇ ਹੋ। ਤੁਸੀਂ ਪੰਜਾਬੀਆਂ ਦੇ ਨਾਲ ਵਾਸਤਾ ਹੋਣਾ ਹੁੰਦਾ ਤਾਂ ਘੱਟੋ ਘੱਟ ਪੰਜਾਬੀ ਬੋਲਿਆ ਕਰੋ। ਦੂਜੀ ਚੀਜ਼ ਇਹ ਆ ਕਿ ਇਹਨਾਂ ਨੇ ਇਹ ਤਾਂ ਦੂਜਿਆਂ ਤੇ ਤਾਂ ਥੋਪ ਦਿੱਤਾ ਕਿ ਤੁਸੀਂ ਪੰਜਾਬੀ 'ਚ ਐ ਕਰੋ, ਉਹ ਕਰੋ। ਤਾਂ ਜਿਹੜੀ ਕਾਰਵਾਈ ਸਦਨ 'ਚ ਹੁੰਦੀ, ਅਸੈਂਬਲੀ 'ਚ ਹੁੰਦੀ ਆ, ਉਹ ਕਦੋਂ ਪੰਜਾਬੀ 'ਚ ਹੋਊਗੀ? ਸਭ ਤੋਂ ਵੱਡੀ ਗੱਲ ਤੇ ਇਹ ਆ, ਉਹ ਕਦੋਂ ਤੁਸੀਂ ਕਰੋਗੇ? ਉਹਨੂੰ ਇਹ ਨੋਟੀਫਾਈਡ ਹੀ ਨਹੀਂ ਕਰ ਰਹੇ 1967 ਤੋਂ ਲੈ ਕੇ ਹੁਣ ਤੱਕ। ਇਹ ਤੁਹਾਨੂੰ ਮੈਂ ਰਾਜ ਦੀ ਗੱਲ ਦੱਸਦਾ, ਅਜੇ ਤੱਕ ਨੋਟੀਫਾਈਡ ਹੀ ਨਹੀਂ ਕੀਤਾ ਇਹਨਾਂ ਨੇ ਮਸਲਾ। ਤਾਂ ਤੁਸੀਂ ਉਹ ਕਦੋਂ ਕਰੋਗੇ? ਸਭ ਤੋਂ ਪਹਿਲਾਂ ਤੇ ਸ਼ੁਰੂਆਤ ਉੱਥੋਂ ਹੋਣੀ ਚਾਹੀਦੀ ਆ ਨਾ। ਫਿਰ ਕੋਰਟ ਕਚਹਿਰੀਆਂ ਦੇ ਵਿੱਚ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਮੈਂ ਬਹੁਤ ਵਾਰੀ ਮੁੱਦਾ ਚੁੱਕਿਆ ਵਾ ਕਿ ਉੱਥੇ ਗਰੀਬ ਬੰਦਾ, ਵਿਚਾਰਾ ਮਾਤੜ ਬੰਦਾ, ਜਿਹੜਾ ਖੁਦ ਕੇਸ ਦੇ ਵਿੱਚ ਇੱਕ ਧੁਰਾ ਹੁੰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਬਹਿਸ ਕਿਵੇਂ ਹੋ ਰਹੀ ਹੈ, ਕੀ ਹੋ ਰਿਹਾ, ਕੀ ਚੱਲਣ ਡਿਆ, ਕਿਉਂਕਿ ਅੰਗਰੇਜ਼ੀ 'ਚ ਸਭ ਕੁਛ ਹੋਈ ਜਾਂਦਾ। ਤਾਂ ਇਹ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਆ। ਸਕੂਲਾਂ ਦੇ ਵਿੱਚ, ਜਿੱਥੇ ਖਾਸ ਤੌਰ ਤੇ ਜਿਹੜੇ ਨਿੱਜੀ ਸਕੂਲ ਆ, ਪ੍ਰਾਈਵੇਟ ਸਕੂਲ ਆ, ਉਹ ਜਿੱਦਾਂ ਉਹ ਕਿਸੇ ਸ਼ਾਇਰ ਨੇ ਆਖਿਆ ਸੀ ਨਾ, ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ, ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਛਾਂ ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ। ਪਰ ਸੁਣਿਆ ਹੈ ਇਸ ਧਰਤੀ ਤੇ ਕੈਸਾ ਵੀ ਦੇਸ਼ ਹੈ, ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਤਾਂ ਉਹਨਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ। ਸੋ ਜ਼ਰੂਰੀ ਹੈ ਕਿ ਸਾਰੇ ਪਾਸੇ ਪੰਜਾਬੀ ਨੂੰ ਤੁਸੀਂ ਭਾਈ ਜਿਹੜਾ ਮਾਣ ਮੱਤਾ ਉਹਦਾ ਦਰਜਾ ਬਣਦਾ ਦਿਓ। ਪਰ ਇਹ ਨਹੀਂ ਹੈ ਕਿ ਤੁਸੀਂ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਐਲਾਨ ਕਰ ਦਿੱਤਾ, ਐਲਾਨ ਤੋਂ ਬਾਅਦ ਸਭ ਕੁਝ ਉਦਾਂ ਹੀ ਚੱਲੀ ਜਾਵੇ। ਤਾਂ ਜੇ ਕਰਦੇ ਆ ਤਾਂ ਬਹੁਤ ਵਧੀਆ, ਸਵਾਗਤ ਕਰਨਾ ਚਾਹੀਦਾ। ਔਰ ਹਾਂ, ਦੂਸਰੀਆਂ ਭਾਸ਼ਾਵਾਂ, ਦੂਸਰੀਆਂ ਬੋਲੀਆਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਆਪਣੀ ਜਿਹੜੀ ਮਾਂ ਬੋਲੀ ਆ ਉਹਦਾ ਸਤਿਕਾਰ ਹੈ ਜਿਹੜਾ, ਉਹ ਸਭਨਾਂ ਦਾ ਫਰਜ਼ ਬਣਦਾ ਹੈ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਟਕਸਾਲੀਆਂ ਦੀ ਰੈਲੀ 'ਚ ਅਜਨਾਲਾ ਗੈਰ ਹਾਜ਼ਰੀ ਤੇ ਜਿਹੜੇ ਆ ਉਹ ਹੋਏ ਨੇ, ਖੜੇ ਹੋਏ ਨੇ ਸਵਾਲ। ਆਪਾਂ ਤਾਂ ਪਹਿਲੇ ਦਿਨ ਤੋਂ ਹੀ ਦੱਸ ਰਹੇ ਹਾਂ ਤੁਹਾਨੂੰ ਕਿ ਭਾਈ ਇਹ ਟਕਸਾਲੀਆਂ ਦਾ ਨਾ ਕੋਈ ਪਤਾ ਨਹੀਂ ਹੈ। ਕਿੱਥੇ ਡਾਲਾ ਖੁੱਲ ਜਾਣਾ ਤੇ ਕਿੱਥੇ ਕਿਸੇ ਨੇ ਲੈ ਜਾਣਾ, ਕਿੱਥੋਂ ਕਿਸੇ ਨੇ ਚੜ ਜਾਣਾ, ਕੋਈ ਪਤਾ ਨਹੀਂ ਹੈ। ਸੋ ਇਹ ਪਤਾ ਹੀ ਸੀਗਾ। ਮੈਂ ਅੱਗੇ ਵੀ ਕਿਹਾ ਸੀ ਇੱਕ ਦਿਨ ਕਿ ਢੀਂਡਸਾ ਸਾਹਿਬ ਪਹਿਲਾਂ ਗਏ ਤੇ ਪੁੱਤ ਪਿੱਛੇ ਚਲਾ ਗਿਆ, ਤੇ ਇੱਥੇ ਐ ਲੱਗਦਾ ਕਿ ਪੁੱਤ ਪਹਿਲਾਂ ਚਲੇ ਗਿਆ, ਪਿਓ ਪਿੱਛੇ ਚਲੇ ਜਾਣਾ। ਅਜਨਾਲਾ ਸਾਹਿਬ ਦੀ ਮੈਂ ਗੱਲ ਕਰਦਾ ਸਾਂ, ਤਾਂ ਉਹ ਐਸਾ ਵਾਪਰ ਗਿਆ ਲੱਗਦਾ ਮੈਨੂੰ ਤੇ ਲੱਗਦਾ। ਕਿਉਂਕਿ ਤਰਨਤਾਰਨ ਦੇ ਵਿੱਚ ਜਿਹੜੀ ਇਹਨਾਂ ਨੇ ਰੈਲੀ ਕੀਤੀ ਆ, ਉਹਦੇ ਵਿੱਚ ਹੋਰਡਿੰਗਸ ਤੇ ਫੋਟੋਆਂ ਲਾਈਆਂ ਗਈਆਂ ਸਨ ਡਾਕਟਰ ਰਤਨ ਸਿੰਘ ਅਜਨਾਲਾ ਹੋਰਾਂ ਦੀਆਂ, ਪਰ ਉਹ ਉੱਥੇ ਪਹੁੰਚੇ ਨਹੀਂ ਹੈ, ਪਹੁੰਚੇ ਨਹੀਂ। ਹਾਲਾਂਕਿ ਖਰਾਬ ਸਿਹਤ ਦਾ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਹੈ, ਸਿਹਤ ਉਹਨਾਂ ਦੀ ਪੂਰੀ ਚੜ੍ਹਦੀ ਕਲਾ 'ਚ ਨਹੀਂ ਹੈ, ਇਸ ਕਰਕੇ ਉਹ ਆਏ ਨਹੀਂ ਹੈ। ਪਰ ਚਰਚਾਵਾਂ ਦੂਸਰੀਆਂ ਚੱਲਦੀਆਂ ਪਈਆਂ, ਜਿਹੜੀ ਮੈਂ ਗੱਲ ਕਰਕੇ ਹਟਿਆ ਵਾਂ ਕਿ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਉਹ ਰੰਗ ਵਟਾ ਗਏ ਆ। ਤੁਹਾਨੂੰ ਪਤਾ ਹੀ ਨਾ ਸਿਆਸਤ ਦੇ ਵਿੱਚ ਰੰਗ ਜਿਹੜੇ ਆ ਉਹ ਕਿਸ ਤਰ੍ਹਾਂ ਵਟਾਏ ਜਾਂਦੇ ਆ, ਤੇ ਇਹੋ ਹੀ ਜਾਪਦਾ ਕਿ ਉਹਨਾਂ ਨੇ ਰੰਗ ਵਟਾ ਲਿਆ ਜਾਂ ਵਟਾਉਣ ਬਾਰੇ ਸ਼ਾਇਦ ਸੋਚ ਰਹੇ ਆ। ਤਾਂ ਬਾਕੀ ਹੁਣ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਸਾਫ਼ ਹੋ ਜਾਣਗੀਆਂ। ਜਿਸ ਤਰ੍ਹਾਂ ਮਹੀਨੇ ਬੀਤਦੇ ਜਾਣਗੇ, ਉਸ ਤਰ੍ਹਾਂ ਇਹ ਸਾਰੇ ਪਰਦੇ ਜਿਹੜੇ ਆ ਨਾ ਉਹ ਫਾਸ਼ ਹੁੰਦੇ ਜਾਣੇ ਆ। ਸਭ ਦੇ ਚਿਹਰੇ ਜਿਹੜੇ ਆ ਸਾਹਮਣੇ ਆ ਜਾਣਗੇ ਕਿ ਕੌਣ ਕਿੱਥੇ ਖੜਾ ਹੈ, ਕੌਣ ਕਿੰਨੇ ਪਾਣੀ 'ਚ। ਪਰ ਮੈਨੂੰ ਲੱਗਦਾ ਕਿ ਟਕਸਾਲੀ ਕਿਸੇ ਨਾਲ ਰਲ ਰੁਲ ਜਾਣ ਤੇ ਸ਼ਾਇਦ ਕੋਈ ਮਾੜਾ ਮੋਟਾ ਕੋਈ ਅਸਰ ਹੋਵੇ। ਤੇ ਜੇ ਹੀ ਚੱਕਰ ਚੱਲਦਾ ਰਿਹਾ ਇਹਨਾਂ ਦਾ ਕਿ ਮਾਝੇ ਦੇ ਵਿੱਚ ਰੈਲੀ ਕਰ ਲਈ ਤੇ ਇੱਕ ਰੈਲੀ ਕਰਕੇ ਦੂਜੀ ਥਾਂ ਤੇ ਗਏ ਤੇ ਇੱਕ ਸਾਥੀ ਉਦੋਂ ਤੱਕ ਗਵਾ ਲਿਆ, ਤੀਜੀ ਥਾਂ ਤੇ ਗਏ ਤੇ 2 ਗਵਾ ਲਏ, ਇਸ ਤਰ੍ਹਾਂ ਇਹਨਾਂ ਦਾ ਕੱਖ ਨਹੀਂ ਵੱਟਿਆ ਜਾਣਾ।
ਤੇ ਮੇਰੇ ਖਿਆਲ ਦੇ ਨਾਲ ਇਹ ਸਿਲਸਿਲਾ ਇਹਨਾਂ ਦੇ ਇੱਥੇ ਨਹੀਂ ਰੁਕਣਾ, ਸਾਥੀ ਇਹਨਾਂ ਦੇ ਹਾਲੇ ਹੋਰ ਵੀ ਟੁੱਟਣਗੇ। ਤੁਸੀਂ ਦੇਖੋ ਜਿਵੇਂ ਜਿਵੇਂ ਸਮਾਂ ਨੇੜੇ ਆਏਗਾ, ਜਿਵੇਂ ਜਿਵੇਂ ਹਵਾ ਦਾ ਰੁਖ ਬਦਲੇਗਾ, ਇਹ ਅਦਲਾ ਬਦਲੀ ਜਿਹੜੀ ਆ ਉਹ ਹੋਣੀ ਹੋਣੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਕਹਿੰਦੇ ਕੈਪਟਨ ਨੇ ਸਾਥੀਆਂ ਨੂੰ ਕਿਹਾ ਮੀਡੀਆ ਵਿੱਚ ਨਾ ਚੁੱਕੋ ਮੁੱਦੇ, ਤੇ ਉਹ ਵਿਚਾਰੇ ਹੁਣ ਕਿੱਥੇ ਚੁੱਕਣ, ਉਹਨਾਂ ਦਾ ਤਾਂ ਤੁਸੀਂ ਟੈਲੀਫੋਨ ਨਹੀਂ ਜੇ ਚੁੱਕਦੇ। ਬੀਬੀ ਅਰੂਸਾ ਆਲਮ ਤੋਂ ਇਲਾਵਾ ਤੁਹਾਨੂੰ ਮਿਲ ਕੌਣ ਸਕਦਾ ਚੱਜ ਨਾਲ, ਤੁਹਾਨੂੰ ਸੌਖ ਨਾਲ ਮਿਲ ਕੌਣ ਸਕਦਾ ਹੈ? ਕੋਈ ਖਾਸ ਟੱਬਰ ਦਾ ਜੀ ਤੇ ਭਾਵੇਂ ਮਿਲ ਲੈਂਦਾ ਹੋਵੇ, ਆਮ ਪਬਲਿਕ ਦੇ ਵਿੱਚੋਂ ਕੋਈ ਚੀਫ ਮਿਨਿਸਟਰ ਸਾਹਿਬ ਨੂੰ ਆਸਾਨੀ ਦੇ ਨਾਲ ਮਿਲ ਲੂਗਾ? ਮੇਰੇ ਖਿਆਲ ਦੇ ਨਾਲ ਨਹੀਂ ਮਿਲ ਸਕਦਾ। ਔਰ ਇਹਨਾਂ ਦੇ ਆਪਣੇ ਬੰਦੇ ਹੀ ਕਹਿੰਦੇ ਨੇ ਇਹ ਗੱਲ। ਆਪਾਂ ਸੁਨੀਲ ਜਾਖੜ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਬਾਰੇ ਮੀਡੀਆ ਦੇ ਵਿੱਚ ਬਹੁਤ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਉਹ ਸਮਾਂ ਮੰਗਦੇ ਪਏ। 10-11 ਫਰਵਰੀ ਤੋਂ ਲਗਭਗ ਉਹਨਾਂ ਨੇ ਸਮਾਂ ਮੰਗਿਆ ਹੋਇਆ, ਹੁਣ ਤੱਕ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜਾ ਇਹਨਾਂ ਦੀ ਸਟੇਟ ਦੀ ਇਕਾਈ ਦਾ ਹੈਡ ਆ, ਇਹਨਾਂ ਦਾ ਪ੍ਰਧਾਨ ਆ, ਤਾਂ ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਇਹਨਾਂ ਦੇ ਜਿਹੜੇ ਆਪਣੇ ਵਿਧਾਇਕ ਆ, ਹਾਲਾਂਕਿ ਇਹਨਾਂ ਨੇ ਵਿਧਾਇਕ ਦਲ ਦੀ ਮੀਟਿੰਗ ਲਈ ਪਹਿਲਾਂ ਜੋ ਇਜਲਾਸ ਸ਼ੁਰੂ ਹੋਣਾ ਸੀਗਾ, ਤਾਂ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਵਿਧਾਇਕਾਂ ਨੇ ਇਹ ਲਾਂਭਾ ਦਿੱਤਾ ਵਾ, ਇਹ ਲਾਂਭਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ। ਖਰੀ ਗੱਲ ਕਹੀ ਉਹਨਾਂ ਨੇ ਮੂੰਹ ਤੇ, ਉਹਨਾਂ ਨੇ ਆਖਿਆ ਕਿ ਤੁਸੀਂ ਤੇ ਮਿਲਦੇ ਨਹੀਂ ਤੇ ਅਸੀਂ ਹੁਣ ਕਿੱਥੇ ਗੱਲ ਕਰੀਏ? ਪਾਰਟੀ ਫੋਰਮ ਤੇ ਗੱਲ ਤੇ ਤਾਂ ਕਰੀਏ ਨਾ ਜੇ ਤੁਸੀਂ ਗੱਲ ਸਾਡੀ ਸੁਣੋ ਤੇ ਗੱਲ ਸਾਡੀ ਸੁਣ ਕੇ ਉਹਦੇ ਤੇ ਕੋਈ ਅਸਰ ਕਰੋ। ਜਦੋਂ ਕਿਸੇ ਨੇ ਸੁਣਨਾ ਹੀ ਨਹੀਂ ਹੈ ਤੇ ਫਿਰ ਭਾਈ ਅਸੀਂ ਮੀਡੀਆ 'ਚ ਜਾਣਾ ਹੀ ਜਾਣਾ, ਤੇ ਗੱਲ ਠੀਕ ਵੀ ਹੈ। ਆ ਪ੍ਰਗਟ ਸਿੰਘ ਜੀ ਹੈ ਜਿਹੜੇ ਸਾਬਕਾ ਕਪਤਾਨ, ਇਹ ਮੌਜੂਦਾ ਕਪਤਾਨ ਨੇ, ਇੱਕ ਜਿਹੜੇ ਲੀਡ ਕਰ ਰਹੇ ਨੇ ਸਰਕਾਰ ਨੂੰ, ਉਹ ਸਾਬਕਾ ਕਪਤਾਨ ਨੇ। ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ, ਉਹ ਚਿੱਠੀ ਲਿਖ ਕੇ ਤੇ ਬੈਠ ਗਏ ਵਿਚਾਰੇ ਕਿ ਹੁਣ ਜਵਾਬ ਆਊ, ਹੁਣ ਜਵਾਬ ਆਊਗਾ। ਉਡੀਕਦਿਆਂ ਤੇ ਉਹਨਾਂ ਦੇ ਸਾਹ ਸੁੱਕ ਗਏ, ਜਵਾਬ ਨਹੀਂ ਆਇਆ। ਜਦੋਂ ਜਵਾਬ ਨਹੀਂ ਆਇਆ ਤਾਂ 1.5 ਮਹੀਨੇ ਬਾਅਦ ਨਾ ਸਿਰਫ ਪ੍ਰਗਟ ਸਿੰਘ ਨੇ ਦੁਬਾਰਾ ਚਿੱਠੀ ਲਿਖੀ, ਬਲਕਿ ਉਹ ਚਿੱਠੀ ਮੀਡੀਆ 'ਚ ਲੀਕ ਕੀਤੀ ਕਿ ਘੱਟੋ ਘੱਟ ਕੋਈ ਮਾੜਾ ਮੋਟਾ ਇੱਧਰ ਧਿਆਨ ਤੇ ਆਵੇ ਸਭ ਦਾ। ਤੇ ਜਦੋਂ ਮੀਡੀਆ ਦੇ ਵਿੱਚ ਰੌਲਾ ਪੈ ਗਿਆ, ਫਿਰ ਉਹ ਤੋਂ ਬਾਅਦ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਾਸਦ ਘੱਲਿਆ, ਸੁਨੇਹਾ ਘੱਲਿਆ ਕਿ ਆਓ ਭਾਈ ਪ੍ਰਗਟ ਸਿੰਘ ਜੀ, ਆਓ ਤੁਹਾਡੇ ਨਾਲ ਮੁਲਾਕਾਤ ਕਰਨ ਲਈ ਆਪਣਾ ਬੜਾ ਦਿਲ ਤੜਫਦਾ, ਆਓ ਮੁਲਾਕਾਤ ਕਰੀਏ। ਤੇ ਫਿਰ ਦੱਸਦੇ ਕਿ ਪ੍ਰਗਟ ਸਿੰਘ ਨੇ ਉੱਥੇ ਫਿਰ ਮੂੰਹ ਤੇ ਚੰਗੀਆਂ ਸੁਣਾਈਆਂ, ਤੱਤੀਆਂ ਠੰਡੀਆਂ। ਤੇ ਇਹਨਾਂ ਦੇ ਵਿਧਾਇਕ ਵੀ ਕਹਿ ਰਹੇ ਆ। ਸੋ ਚੀਫ ਮਿਨਿਸਟਰ ਨੂੰ ਆਪਣਾ ਰਵੱਈਆ ਬਦਲਣਾ ਪਊਗਾ, ਆਪਣੀ ਕਾਰਕਰਦਗੀ ਬਦਲਣੀ ਪਊਗੀ। ਇਹ ਹਮੇਸ਼ਾ ਹਰ ਵਾਰੀ ਇਹੀ ਗੱਲ ਕਹਿ ਦਿੰਦੇ ਆ ਕਿ ਮੀਡੀਆ 'ਚ ਨਾ ਜਾਓ। ਜਦੋਂ ਪੁਲਿਸ ਵਾਲੇ ਨੰਗੇ ਹੋ ਰਹੇ ਸੀ, ਮੈਂ ਉਦਾਂ ਨਹੀਂ ਕਹਿ ਰਿਹਾ, ਲੀੜੇ ਲਾ ਕੇ ਨੰਗੇ ਹੋ ਰਹੇ ਸੀਗੇ, ਜਦੋਂ ਪੁਲਿਸ ਵਾਲੇ ਨਸ਼ੇ ਦੇ ਮਾਮਲੇ 'ਚ ਨੰਗੇ ਹੋ ਰਹੇ ਸੀ, ਤੁਹਾਨੂੰ ਯਾਦ ਹੋਣਾ ਇੰਦਰਜੀਤ ਦੀ ਗ੍ਰਿਫਤਾਰੀ ਹੋਈ, ਰਾਜਜੀਤ ਦਾ ਰੌਲਾ ਪੈ ਗਿਆ, DGP ਤੱਕ ਇਹ ਗੱਲਾਂ ਚਲੇ ਗਈਆਂ, ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸੱਚ ਤੋਲਣ ਦੀ ਥਾਂ ਤੇ ਬੋਲਣ ਤੇ ਪਾਬੰਦੀ ਲਾਤੀ ਸੀ ਪੁਲਿਸ ਅਫਸਰਾਂ ਦੇ ਕਿ ਕੋਈ ਬੰਦਾ ਮੀਡੀਆ 'ਚ ਸਟੇਟਮੈਂਟ ਨਹੀਂ ਦਊਗਾ। ਚਲੋ ਠੀਕ ਆ, ਤੁਸੀਂ ਦੇ ਦਿੱਤੇ, ਤੁਸੀਂ ਉਹਨਾਂ ਨੂੰ ਆਰਡਰ ਦੇ ਦਿੱਤੇ, ਤੁਸੀਂ ਚਲੋ ਸੰਚਾਲਕ ਹੋ ਸਰਕਾਰ ਦੇ, ਪਰ ਕੀ ਤੁਸੀਂ ਸੱਚ ਦਾ ਉੱਥੇ ਨਿਸਤਾਰਾ ਕੀਤਾ? ਤੇ ਜੇ ਤੁਸੀਂ ਉੱਥੇ ਸੱਚ ਦਾ ਨਿਸਤਾਰਾ ਕੀਤਾ ਹੁੰਦਾ, ਫਰੀਦਕੋਟ ਦਾ ਰਿਸ਼ਵਤ ਕਾਂਡ, ਸੰਗਰੂਰ ਦਾ ਰਿਸ਼ਵਤ ਕਾਂਡ, ਕਿੰਨਾ ਕੁਛ ਹੋ ਗਿਆ ਪੁਲਿਸ ਦੇ ਅੰਦਰ, ਕਿੰਨੇ ਪੁਲਿਸ ਵਾਲੇ ਉਸ ਤੋਂ ਬਾਅਦ ਡਰੱਗ ਪੈਡਲਿੰਗ ਦੇ ਵਿੱਚ ਗ੍ਰਿਫਤਾਰ ਹੋਏ ਆ। ਤੇ ਜੇ ਤੁਸੀਂ ਉਦੋਂ ਸੱਚ ਦਾ ਸਾਥ ਦਿੱਤਾ ਹੁੰਦਾ, ਸੱਚੀ ਗੱਲ ਸੁਣੀ ਹੁੰਦੀ, ਤਾਂ ਇੱਥੇ ਤੱਕ ਨਾ ਪਹੁੰਚਦੇ। ਬਾਕੀ ਇਹਨਾਂ ਦਾ ਅੰਦਰੂਨੀ ਕਲੇਸ਼ ਮੇਰੇ ਖਿਆਲ ਦੇ ਨਾਲ ਇਹ ਥੰਮਣਾ ਨਹੀਂਗਾ, ਇਹ ਵਧੂਗਾ ਹੀ ਵਧੂਗਾ। ਅੱਜ ਫਿਰ ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿ ਰਹੇ ਸੀ, ਕਹਿੰਦੇ ਜੇ ਕਾਂਗਰਸ ਦਾ ਬੇੜਾ ਡੁੱਬਣੋਂ ਬਚਾਉਣਾ ਜੇ ਨਾ, ਤਾਂ ਕੈਪਟਨ ਸਾਹਿਬ 365 ਦੇ 65 ਦਿਨ ਹੀ ਕੰਮ ਕਰੋ ਤੁਸੀਂ, ਰੱਬ ਦਾ ਵਾਸਤਾ। ਜੀ ਜੀ, ਪਤਾ ਨਹੀਂ ਇੰਨਾ ਵਕਤ ਹੈਗਾ ਉਹਨਾਂ ਕੋਲ ਕਿ ਨਹੀਂ ਹੈਗਾ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਿਓ ਵੀ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਪਾਂ ਲਵਾਂਗੇ ਕੁਝ ਖਬਰਾਂ ਤੋਂ ਬਾਅਦ ਦੇ ਵਿੱਚ, ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਕਾਲ ਕਰਕੇ ਆਪਣੇ ਸਵਾਲ ਮਿੰਟੂ ਜੀ ਨੂੰ ਪੁੱਛ ਸਕੋਗੇ। ਨੰਬਰ ਕਾਲ ਕਰਨ ਦੇ ਲਈ ਰਹੇਗਾ 408 272 5200 4082725200। ਅਗਲੀ ਜਿਹੜੀ ਗੱਲ ਕਰੀਏ ਤਸਕਰੀ ਵਿੱਚ, ਹੁਣ ਸੇਵਾਦਾਰਾਂ ਦਾ ਲਿੰਕ ਵੀ ਸਾਹਮਣੇ ਆਇਆ ਆ। ਹਾਂ, ਬਸ ਇਹੀ ਰਹਿ ਗਏ ਸੀਗੇ, ਇਹ ਵੀ ਆ ਗਏ ਆ ਖੁੱਲ ਕੇ ਮੈਦਾਨ ਦੇ ਵਿੱਚ। ਤਾਂ ਖੈਰ ਇਹ ਸਾਡੇ ਲਈ ਮੇਰੇ ਖਿਆਲ ਨਾਲ ਬਹੁਤ ਮੰਦਭਾਗੀ ਗੱਲ ਆ ਕਿ ਸਾਡੀਆਂ ਜੜ੍ਹਾਂ ਦੇ ਵਿੱਚ ਤੇਲ ਚੋਣ ਵਾਲਾ ਕੋਈ ਵੀ ਬੰਦਾ ਸ਼ਾਇਦ ਕਿਸੇ ਵੀ ਫੀਲਡ ਦਾ ਨਹੀਂ ਬਚਿਆ ਜਿਹਨੇ ਸਾਡੀਆਂ ਜੜ੍ਹਾਂ ਤੇਲ ਕੀ, ਮੈਂ ਤੇ ਕਹੂੰਗਾ ਕਿ ਤੇਜ਼ਾਬ ਕੱਟਣ ਡਏ ਨੇ, ਤੇਜ਼ਾਬ ਪਾਉਣ ਡਏ ਆ ਜੜ੍ਹਾਂ ਦੇ ਵਿੱਚ। ਤਾਂ ਇਹ ਮਾਮਲਾ ਕੀ ਆ, ਤੁਹਾਨੂੰ ਚੇਤੇ ਹੋਣਾ, ਅਨਵਰ ਮਸੀਹ ਫੜਿਆ ਹੋਇਆ ਅਕਾਲੀਆਂ ਦਾ ਲੀਡਰ। ਤਾਂ ਉਸ ਮਾਮਲੇ ਦੇ ਵਿੱਚ ਹੀ ਇਹਨਾਂ ਨੇ ਹੁਣ 2 ਬੰਦੇ ਫੜੇ STF ਵਾਲਿਆਂ ਨੇ ਪਟਿਆਲੇ ਦੇ ਵਿੱਚ। ਇਹ ਡੇਰੇ ਦੇ ਸੇਵਾਦਾਰ ਆ,
ਇਹਨਾਂ ਬਾਬਤ ਉਹ ਆਂਦੇ ਆ ਕਿ ਇਹ ਅਸਲ ਦੇ ਵਿੱਚ ਮਾਲ ਨੂੰ ਇਧਰੋਂ ਉਧਰ ਲਿਜਾਂਦੇ ਸਨ। ਹੁਣ ਤੁਹਾਨੂੰ ਪਤਾ ਹੀ ਆ ਕਿ ਆਪਣੇ ਹਾਲੇ ਵੀ ਪੰਜਾਬ ਦੇ ਵਿੱਚ ਤੁਸੀਂ ਵੇਖੋਗੇ ਨਾ, ਉਦਾਹਰਨ ਦੇ ਰਿਹਾ ਮੈਂ, ਇਹ ਨਹੀਂ ਕਹਿ ਰਿਹਾ ਕਿ ਇਹ ਬੰਦੇ ਸ਼ਾਇਦ ਕਾਰ ਸੇਵਾ ਨਾਲ ਜੁੜੇ, ਕਿਉਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹਾਲੇ, ਪਰ ਹੈਗੇ ਡੇਰੇ ਦੇ ਸੇਵਾਦਾਰ ਸੀ, ਕਿਸੇ ਵੀ ਧਰਮ ਦੇ ਨਾਲ ਜੁੜੇ ਹੋ ਸਕਦੇ, ਸੋ ਮੈਂ ਇਸ ਕਰਕੇ ਪੁਸ਼ਟੀ ਨਹੀਂ ਕਰੂੰਗਾ। ਤਾਂ ਤੁਸੀਂ ਵੇਖਿਆ ਹੋਣਾ ਕਾਰ ਸੇਵਾ ਲਿਖਿਆ ਹੋਵੇ ਨਾ ਕਿਸੇ ਗੱਡੀ ਦੇ, ਤਾਂ ਪੁਲਿਸ ਵਾਲੇ ਨੂੰ ਰੋਕਦੇ ਨਹੀਂ ਹੈ। ਤੇ ਮੈਂ ਵੀ ਕੁਝ ਸਮਾਂ ਕਾਰ ਸੇਵਾਰਿਆਂ ਦੇ ਨਾਲ ਬਤਾਇਆ ਅੱਜ ਤੋਂ 25-30 ਸਾਲ ਪਹਿਲਾਂ, ਤੇ ਉੱਥੇ ਅਸੀਂ ਜਦੋਂ ਮਾਝੇ ਚੋਂ ਲੰਘਦੇ ਹੁੰਦੇ ਹਾਂ ਤੇ ਨਾਕਿਆਂ ਤੇ ਜਿਹੜੇ ਪੁਲਿਸ ਵਾਲੇ ਖਲੋਤੇ ਹੁੰਦੇ ਸੀ, ਉਹਨਾਂ ਗੱਡੀ ਰੋਕਣੀ ਤੇ ਕੀ ਬਾਬਿਆਂ ਦੀ, ਕਾਰ ਸੇਵਾ ਵਾਲਿਆਂ ਦੀ, ਉਹ ਉਲਟਾ ਨਮਸਕਾਰ ਕਰਿਆ ਕਰਦੇ ਸਨ ਚੁੱਕੇ ਵੀ ਇਹ ਯਾਰ ਧਰਮ ਦੇ ਸੇਵਾਦਾਰ ਆ, ਮਨੁੱਖਤਾ ਦੇ ਸੇਵਾਦਾਰ ਆ, ਸੇਵਾ ਕਰਨ ਵਾਲੇ ਲੋਕ ਆ, ਇੰਨਾ ਸਤਿਕਾਰ ਕਰਦੇ ਸਨ, ਆਦਰ ਕਰਦੇ ਸਨ। ਤਾਂ ਉਸ ਚੀਜ਼ ਦਾ ਫਾਇਦਾ ਵੀ ਕਈ ਵਾਰ ਚੁੱਕਣਾ ਸ਼ੁਰੂ ਕਰ ਦਿੰਦੀ ਹੈ। ਤੁਹਾਨੂੰ ਪਤਾ ਹੀ ਹੈ ਜਨਤਾ ਫਿਰ ਜਿਸ ਤਰ੍ਹਾਂ ਦੀ ਹੁੰਦੀ ਹੈ। ਤਾਂ ਹੁਣ ਇਹ ਮਾਮਲਾ ਜੋੜਿਆ ਜਾ ਰਿਹਾ, ਕਹਿੰਦੇ ਆ ਕਿ ਡੇਰੇ ਦੇ 2 ਸੇਵਾਦਾਰ ਚੁੱਕੇ ਆ ਇਹਨਾਂ ਨੇ। ਸੇਵਾਦਾਰ ਇਸ ਦੋਸ਼ ਦੇ ਵਿੱਚ ਚੁੱਕੇ ਆ ਕਥਿਤ ਤੌਰ ਤੇ ਕਿ ਇਹ ਮਾਲ ਨੂੰ ਇੱਧਰ ਉੱਧਰ ਲਿਜਾਂਦੇ ਸਨ, ਜਿਹੜੀਆਂ ਖੇਪਾਂ ਜਾਂਦੀਆਂ ਸਨ ਅੰਮ੍ਰਿਤਸਰ ਤੋਂ ਹੋਰ ਹਿੱਸਿਆਂ 'ਚ ਪੰਜਾਬ ਦੇ ਜਾਂ ਬਾਹਰ, ਤਾਂ ਇਹ ਸੇਵਾ ਵਾਲੀ ਗੱਡੀ ਜਿਹੜੀ ਸੀਗੀ ਲੈ ਕੇ ਜਾਂਦੀ ਸੀ। ਤਾਂ ਇਹ ਬਹੁਤ ਮੇਰੇ ਖਿਆਲ ਦੇ ਨਾਲ ਸੈਂਸਿਟਿਵ ਮੁੱਦਾ ਹੈ, ਬਹੁਤ ਨਾਜ਼ੁਕ ਮੁੱਦਾ ਹੈ, ਗੰਭੀਰ ਮੁੱਦਾ ਹੈ ਸਾਡੇ ਵਾਸਤੇ। ਇਹ ਸੁਣ ਕੇ ਕਮੈਂਟ ਕਰਕੇ ਜਾਂ ਹੱਸਣ ਵਾਲੀ ਗੱਲ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਆਈ ਗਈ ਕਰਨ ਵਾਲੀ ਹੈ ਜੀ। ਕਿਉਂਕਿ ਦੇਖੋ ਸਾਡੇ ਇੱਥੇ ਡੇਰਿਆਂ ਦੀ ਭਰਮਾਰ ਆ, ਡੇਰਿਆਂ ਦੇ ਵਿੱਚ ਉਹ ਲੋਕ ਰਹਿੰਦੇ ਆ ਜਿਨ੍ਹਾਂ ਦਾ ਕਈਆਂ ਦਾ ਅੱਗਾ ਨਹੀਂ ਪਤਾ ਪਿੱਛਾ ਨਹੀਂ ਪਤਾ ਜੀ ਜੀ। ਤਾਂ ਹੋਰ ਵੀ ਹੋ ਸਕਦੇ ਆ, ਤੇ ਮੈਂ ਕਹੂੰਗਾ ਕਿ ਜਿੱਥੇ ਵੀ ਚਾਹੇ ਕੋਈ ਪਿੰਡ ਆ, ਕਸਬਾ ਆ, ਕੋਈ ਸ਼ਹਿਰ ਦਾ ਮਹੱਲਾ, ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਡੇਰੇਦਾਰ ਰਹਿੰਦੇ ਆ, ਉਹਨਾਂ ਤੇ ਨਿਗਾਹ ਰੱਖੋ ਕਿ ਤੁਹਾਡੇ ਬੱਚਿਆਂ ਨੂੰ ਕਿਤੇ ਉਹ ਡਰੱਗ ਤੇ ਤਾਂ ਨਹੀਂ ਲਾ ਰਹੇ, ਤੁਹਾਡੇ ਬੱਚਿਆਂ ਨੂੰ ਕਿਤੇ ਉਹ ਟ੍ਰੈਫਿਕਿੰਗ ਦੇ ਵਿੱਚ ਤੇ ਨਹੀਂ ਪਾ ਰਹੇ, ਕਿਤੇ ਉਹ ਮਾਲ ਲਿਆ ਕੇ ਉੱਥੇ ਸਿੱਧਾ ਗਾਂ ਵੱਡੇ ਡੀਲਰਾਂ ਤੱਕ ਤੇ ਨਹੀਂ ਪਹੁੰਚਾ ਰਹੇ। ਇਹ ਤਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਔਰ ਦੂਜੀ ਗੱਲ ਇਹ ਆ ਕਿ ਡਰਨ ਦੀ ਜ਼ਰੂਰਤ ਨਹੀਂ। ਸਾਡੇ ਲੋਕ ਡਰ ਜਾਂਦੇ ਆ, ਇੱਕ ਤੇ ਧਰਮ ਦੇ ਮਾਮਲੇ 'ਚੋਂ ਡਰ ਜਾਂਦੇ ਆ, ਤੇ ਦੂਜਾ ਇਹਨਾਂ ਦੀਆਂ ਉਹ ਜਿਹੜੀਆਂ ਹੁੰਦੀਆਂ ਤੁਹਾਨੂੰ ਪਤਾ ਐਡੀਆਂ ਐਡੀਆਂ ਪਿੰਜਰੀਆਂ ਹੁੰਦੀਆਂ, ਤਾਂ ਉਹਨਾਂ ਤੋਂ ਵੀ ਡਰ ਜਾਂਦੇ ਆ ਕਿ ਕਿਤੇ ਸਾਨੂੰ ਘੋਟਾ ਨਾ ਲਾਉਣ, ਸਾਨੂੰ ਕਿਤੇ ਇਹ ਕੁੱਟ ਨਾ ਦੇਣ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਲਾਮਬੰਦ ਹੋ ਕੇ ਰੋਕਿਆ ਜਾਵੇ। ਵੈਸੇ ਤੇ ਸਰਕਾਰ ਦਾ ਕੰਮ ਆ, ਔਰ ਹਾਈ ਕੋਰਟ ਨੇ ਇੱਕ ਦਫਾ ਬਾਦਲ ਸਰਕਾਰ ਨੂੰ, ਜਿਹੜੀ ਤਤਕਾਲੀ ਸਰਕਾਰ ਸੀ, ਹਾਈ ਕੋਰਟ ਨੇ ਆਖਿਆ ਸੀਗਾ ਕਿ ਤੁਸੀਂ ਡੇਰਿਆਂ ਦੀ ਗਿਣਤੀ ਕਰੋ, ਡੇਰਿਆਂ ਦੇ ਵਿੱਚ ਕਿੰਨੇ ਹਥਿਆਰ ਆ ਉਹਨਾਂ ਦੀ ਗਿਣਤੀ ਕਰੋ, ਵੈਰੀਫਾਈਡ ਕਰੋ ਬੰਦਿਆਂ ਨੂੰ ਉੱਥੇ ਕੌਣ ਰਹਿ ਰਹੇ ਆ। ਤਾਂ ਇਹਨਾਂ ਨੇ ਜਵਾਬ ਦਿੱਤਾ ਸੀਗਾ ਜੀ ਸਾਰਾ ਕੁਝ ਠੀਕ ਹੈ, ਆਲ ਇਜ਼ ਵੈਲ ਹੈ, ਕਿਉਂਕਿ ਲਿਖ ਦਿੰਦੇ ਸੀਗੇ ਤੇ ਬਾਦਲ ਸਾਹਿਬ ਤੁਰੇ ਜਾਂਦੇ ਸੰਗਤ ਦਰਸ਼ਨਾਂ 'ਚ ਲਿਖ ਦਿੰਦੇ ਸੀ ਕਿ ਆਲ ਇਜ਼ ਵੈਲ ਆ। ਪਰ ਬਾਅਦ ਦੇ ਵਿੱਚ ਫਿਰ ਉਸ ਮਾਮਲੇ 'ਚ ਇੱਕ ਫਿਰ ਪਟੀਸ਼ਨ ਪਈ ਆ ਕਿ ਅਵੱਗਿਆ ਹੋਈ ਆ ਉਸ ਮਾਮਲੇ ਦੀ। ਅਸਲ ਦੇ ਵਿੱਚ ਇਹਨਾਂ ਨੇ ਗਰਾਊਂਡ ਤੇ ਜਾ ਕੇ ਇਹ ਕੁਝ ਵੇਖਿਆ ਹੀ ਨਹੀਂ, ਇਹ ਕੰਮ ਇਹਨਾਂ ਨੇ ਵੈਰੀਫਾਈਡ ਕੀਤਾ ਹੀ ਨਹੀਂ ਹੈ। ਇਹ ਜ਼ਰੂਰ ਹੋਣਾ ਚਾਹੀਦਾ। ਇੱਕ ਤਾਂ ਕ੍ਰਿਮੀਨਲ ਰਿਕਾਰਡ ਜਿਹੜੇ ਆ ਉਹ ਇਹਨਾਂ ਦੇ ਛਾਣੇ ਜਾਣੇ ਚਾਹੀਦੇ ਆ। ਦੂਜਾ ਇਹ ਆ ਕਿ ਜੋ ਹਥਿਆਰ ਆ ਜਾਂ ਜਿਹੜੇ ਉੱਥੇ ਬੰਦੇ ਰਹਿੰਦੇ ਡੇਰਿਆਂ 'ਚ, ਉਹਨਾਂ ਦੀ ਤਾਦਾਦ ਵੀ ਜਿਹੜੀ ਹੈ ਨਾ ਉਹ ਗਿਣਨੀ ਚਾਹੀਦੀ ਆ ਕਿ ਕੌਣ ਕਿੱਥੇ ਰਹਿ ਰਿਹਾ ਤੇ ਕਿੱਥੋਂ ਆਇਆ, ਕੀ ਉਹ ਕਰਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨੰਬਰਦਾਰਾਂ ਦਾ ਭੱਤਾ ਵਧਾਇਆ ਕੈਪਟਨ ਸਰਕਾਰ ਨੇ। ਇਹ ਤੇ ਨੰਬਰਦਾਰਾਂ ਦਾ ਜਿਹੜਾ ਮਾਮਲਾ ਖੁਸ਼ੀ ਵਾਲਾ ਮਾਮਲਾ ਹੀ ਕਿਹਾ ਜਾ ਸਕਦਾ, ਕਿਉਂਕਿ ਉਦਾਂ ਉਹ ਮਾਮਲਾ ਲੈਂਦੇ ਹੁੰਦੇ ਸੀ ਨਾ ਨੰਬਰਦਾਰ, ਮੈਂ ਤਾਂ ਕਹਿ ਰਿਹਾ ਫਿਰ ਉਹ ਖੁਸ਼ੀ ਵਾਲਾ ਮਾਮਲਾ ਹੈ। ਤਾਂ ਨੰਬਰਦਾਰਾਂ ਦਾ ਜਿਹੜਾ ਮਾਣ ਭੱਤਾ ਇਹਨਾਂ ਨੇ 500 ਰੁਪਈਆ ਵਧਾ ਦਿੱਤਾ। ਕਹਿੰਦੇ ਕਿ ਹਰ ਮਹੀਨੇ ਹੁਣ 2000 ਰੁਪਈਆ ਮਾਣ ਭੱਤਾ ਦੇਵਾਂਗੇ। ਇਸ ਤੋਂ ਪਹਿਲਾਂ ਇਹਨਾਂ ਨੂੰ 1500 ਰੁਪਈਆ ਮਾਣ ਭੱਤਾ ਦਿੱਤਾ ਜਾ ਰਿਹਾ ਸੀਗਾ, ਮਤਲਬ ਕਿ 500 ਰੁਪਏ ਦਾ ਇਹਨਾਂ ਨੂੰ ਵੀ ਤੋਹਫਾ ਦੇ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ। ਹਾਂ, ਮਿਲੂਗਾ ਕਿੰਨੇ ਮਹੀਨਿਆਂ ਬਾਅਦ ਉਹਦਾ ਕੋਈ ਜ਼ਿਕਰ ਨਹੀਂ ਹੈ ਵਿਸ਼ੇਸ਼ ਤੌਰ ਤੇ। ਤਾਂ ਖੈਰ ਵਧੀਆ ਗੱਲ ਆ। ਕਹਿੰਦੇ ਆ ਕਿ ਤਹਿਸੀਲਾਂ ਦੇ ਵਿੱਚ ਇੱਕ ਕਮਰਾ ਵੀ ਨੰਬਰਦਾਰਾਂ ਵਾਸਤੇ ਰਿਜ਼ਰਵ ਰੱਖਾਂਗੇ, ਉਹ ਵੀ ਠੀਕ ਆ, ਚਲੋ ਕਮਰਾ ਵੀ ਦੇ ਦੇਣਾ ਚਾਹੀਦਾ। ਪਰ ਸਵਾਲ ਤੇ ਆ, ਦੇਖੋ ਮੈਨੂੰ ਕੋਈ ਢਿੱਡ ਨਹੀਂ ਦੁਖਦਾ, ਜਿੰਨੇ ਮਰਜ਼ੀ ਪੈਸੇ ਦੇਈ ਜਾਣ, ਲੋਕਾਂ ਨੇ ਲੈਣੇ ਆ, ਕੋਈ ਚੱਕਰ ਨਹੀਂ ਹੈ, ਇਹ ਚੱਲ ਹੀ ਜਾਂਦਾ ਕੰਮ ਆ। ਪਰ ਗੱਲ ਇਹ ਆ ਕਿ ਨੰਬਰਦਾਰਾਂ ਦੀ ਹੁਣ ਤੁਹਾਨੂੰ ਲੋੜ ਹੈ, ਇਹਦੇ ਤੇ ਚਰਚਾ ਕਰ ਲੈਣੀ ਚਾਹੀਦੀ ਹੈ। ਚਰਚਾ ਕਰਨ 'ਚ ਕੋਈ ਹਰਜ਼ ਨਹੀਂ ਹੈ। ਦੇਖੋ ਨੰਬਰਦਾਰੀ ਸਿਸਟਮ ਅੰਗਰੇਜ਼ਾਂ ਦਾ ਸਿਸਟਮ ਸੀਗਾ ਮਾਮਲਾ ਉਗਰਾਉਣ ਵਾਸਤੇ। ਹੁਣ ਤੇ ਮਾਮਲਾ ਮੇਰੇ ਖਿਆਲ ਦੇ ਨਾਲ ਗਿਆ ਆ, ਕੋਈ ਹੈ ਹੀ ਨਹੀਂ, ਐਸਾ ਚੱਕਰ ਹੈ ਨਹੀਂਗਾ। ਫਿਰ ਤੁਹਾਡੇ ਕੋਲ ਪਿੰਡ ਦੇ ਵਿੱਚ 7 ਪੰਚਾਇਤ ਮੈਂਬਰ ਹੁੰਦੇ ਆ, 9 ਪੰਚਾਇਤ ਮੈਂਬਰ ਹੁੰਦੇ ਆ, ਕਈ ਥਾਈਂ 11 ਪੰਚਾਇਤ ਮੈਂਬਰ ਵੀ ਹੁੰਦੇ ਆ, ਇੱਕ ਸਰਪੰਚ ਹੁੰਦਾ ਤੁਹਾਡੇ ਕੋਲ, ਇੱਕ ਚੌਕੀਦਾਰ ਹੁੰਦਾ ਤੁਹਾਡੇ ਕੋਲ, ਇੱਕ ਪੰਚਾਇਤ ਸੈਕਟਰੀ ਹੁੰਦਾ ਤੁਹਾਡੇ ਕੋਲ। ਕਿੰਨਾ ਤੁਹਾਡੇ ਕੋਲ ਲਾਣਾ ਬਾਣਾ ਹੈ। ਤਾਂ ਜਿਹੜੀਆਂ ਚੀਜ਼ਾਂ ਇਹ ਕਰਦੇ ਆ। ਦੂਜੀ ਗੱਲ ਇਹ ਆ
ਕਿ ਅੱਗੇ ਤੇ ਚਲੋ ਗਰਦੌਰੀ ਕਰਨੀ ਹੁੰਦੀ ਕੋਈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਜ਼ਮੀਨੀ ਰਿਕਾਰਡ ਦਾ, ਤੇ ਪਟਵਾਰੀ ਨੰਬਰਦਾਰਾਂ ਨੂੰ ਨਾਲ ਲਾ ਲੈਂਦੇ ਕਿ ਚਲੋ ਇਹਨੂੰ ਪਿੰਡ ਦਾ ਸਾਰੀ ਦਾ ਭੇਜ। ਹੁਣ ਤੇ ਸਾਰਾ ਮਾਮਲਾ ਕੰਪਿਊਟਰਾਈਜ਼ਡ ਹੋਇਆ ਪਿਆ। ਤਾਂ ਇਹਦੇ ਤੇ ਸਾਨੂੰ ਵੇਖਣਾ ਚਾਹੀਦਾ। ਸਰਕਾਰਾਂ ਤੇ ਵੋਟ ਬੈਂਕ ਨੂੰ ਖੁਸ਼ ਕਰਦੀਆਂ ਰਹਿੰਦੀਆਂ, ਇਹ ਸਾਡੀ ਪਬਲਿਕ ਨੂੰ ਵੇਖਣਾ ਚਾਹੀਦਾ ਹੈ ਕਿ ਇਹ ਪੈਸਾ ਜਿਹੜਾ ਜਾ ਰਿਹਾ ਵੈਸੇ ਨੰਬਰਦਾਰ, ਮੈਨੂੰ ਨਹੀਂ ਲੱਗਦਾ ਕਿ ਨੰਬਰਦਾਰ ਨੂੰ ਬਹੁਤ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ, ਸਿਰਫ ਨੰਬਰਦਾਰ ਦੀ ਪੂਛ ਹੈ ਤੇ ਹੁਣ ਮਾਣ ਭੱਤਾ ਦੇਣ ਲੱਗੇ ਆ ਥੋੜਾ ਜਿਹਾ, ਚਲੋ ਠੀਕ ਆ, ਪਰ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਸ ਵੇਲੇ ਜੋ ਇਹ ਭੂਮਿਕਾ ਹੈ ਨੰਬਰਦਾਰਾਂ ਦੀ ਉਹ ਪ੍ਰਸੰਗਿਕ ਹੈ ਜਾਂ ਗੈਰ ਪ੍ਰਸੰਗਿਕ ਹੋ ਚੁੱਕੀ ਆ। ਜੀ ਜੀ ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਸਰੋਤਿਓ ਅਸੀਂ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵੈਲੀ ਟਰੱਕ ਐਂਡ ਟ੍ਰੇਲਰ ਸੇਲਜ਼ ਫ੍ਰੈਜ਼ਨੋ, ਜਿੱਥੋਂ ਕਿ ਤੁਸੀਂ ਹਰ ਮੇਕ ਅਤੇ ਮਾਡਲ ਦੇ ਯੂਜ਼ਡ ਟਰੱਕ ਐਂਡ ਟ੍ਰੇਲਰ ਖਰੀਦ ਸਕਦੇ ਹੋ। ਇਸ ਮੌਕੇ ਸੈਂਕੜੇ ਹੀ ਟਰੱਕ ਅਤੇ ਟ੍ਰੇਲਰ ਇਹਨਾਂ ਦੇ ਕੋਲ ਮੌਜੂਦ ਹਨ ਜਿਹੜੇ ਤੁਹਾਡੇ ਫਲੀਟ ਦੇ ਲਈ ਵਧੀਆ ਹੋਣਗੇ। ਅੱਜ ਹੀ ਯੂਜ਼ਡ ਟਰੱਕ ਐਂਡ ਟ੍ਰੇਲਰ ਖਰੀਦਣ ਦੇ ਲਈ ਸੰਪਰਕ ਵੈਲੀ ਟਰੱਕ ਐਂਡ ਟ੍ਰੇਲਰ ਸੇਲਜ਼ ਦੇ ਗੁਰਪ੍ਰੀਤ ਸੰਘਾ 5597446000। ਐਡਰੈਸ 3153 ਈਸਟ ਮੈਲੇਗਾ ਐਵੀਨਿਊ ਫ੍ਰੈਜ਼ਨੋ, ਚੈਸਟਨਟ ਅਤੇ 99 ਦੇ ਨਜ਼ਦੀਕ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਮੈਨੂੰ ਚੂੜੀਆਂ ਚੜਾ ਦੇ ਚੰਦਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ।
ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ, ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੇਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਜਿਹੜਾ ਜੀ ਇਸ ਟਾਈਮ ਚੱਲ ਰਿਹਾ ਹੈ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਮਿੰਟੂ ਜੀ ਨੂੰ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ। ਇਸ ਨੰਬਰ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਆ। ਆਪਾਂ ਤੇ ਵਾਰੀ ਸਿਰ ਆਪਣੇ ਕਾਲਰਸ ਆ ਉਹਨਾਂ ਨੂੰ ਲੈਂਦੇ ਆ। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ, ਭਾਈ ਜੀ ਭੋਲਾ ਫਾਰਮ ਆ ਜੀ, ਉਹਨੇ ਆਪਣੇ ਮਜੀਠੀਆ ਸਾਹਿਬ ਦਾ ਨਾਂ ਲਿਆ ਸੀ। ਹੁਣ ਅੰਮ੍ਰਿਤਸਰੋਂ ਡਰੱਗ ਫੜ ਹੋਈ ਹੈ ਇੰਨੀ ਤਗੜੀ, ਉਹਦੇ ਵਿੱਚ ਵੀ ਮਜੀਠੀਆ ਸਾਹਿਬ ਦਾ ਨਾਂ ਆ ਰਿਹਾ। ਇਹ ਦਾਲ 'ਚ ਕੁਝ ਕਾਲਾ ਹੈਗਾ ਕਿ ਦਾਲ ਸਾਫ਼ ਆ ਜੀ? ਜੇ ਦਾਲ 'ਚ ਕੋਈ ਕਾਲਾ ਹੈਗਾ ਤਾਂ ਗੌਰਮੈਂਟ ਐਕਸ਼ਨ ਕਾਹਦੇ ਲੈਂਦੀ ਉਹਨਾਂ 'ਤੇ? ਜੀ ਨਹੀਂ, ਦੇਖੋ ਜਿਹੜਾ ਪਹਿਲਾ ਮਾਮਲਾ ਤੁਸੀਂ ਕਿਹਾ ਵਾ ਉਹ ਬਿਲਕੁਲ ਸਹੀ ਗੱਲ ਆ ਕਿ ਭੋਲਾ ਨੇ ਨਾਮ ਲਿਆ ਸੀਗਾ, ਪਰ ਨਾਮ ਲੈਣ ਤੋਂ ਬਾਅਦ ਜੋ ਕੁਝ ਹੋਇਆ ਸਭ ਨੂੰ ਪਤਾ ਹੀ ਹੈ ਨਾ। ਕਈ ਮਾਮਲਿਆਂ ਦੇ ਵਿੱਚ ਬਾਦਲ ਸਾਹਿਬ ਜਾਂ ਬਾਦਲ ਕੇ ਆ ਜਿਹੜੇ, ਉਹ ਅਸਤੀਫਾ ਮੰਗਦੇ ਰਹੇ ਆ ਕਿ ਦਿਓ ਜੀ ਫਲਾਣੇ ਦਾ ਅਸਤੀਫਾ ਲੈਣਾ ਚਾਹੀਦਾ, ਉਹਦੇ ਤੇ ਆ ਦੋਸ਼ ਆ, ਉਹਦੇ ਤੇ ਆ ਦੋਸ਼ ਆ। ਤੇ ਉਸ ਵੇਲੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਐਂ ਤੇ ਕੋਈ ਵੀ ਉੱਠ ਕੇ ਕਹਿ ਦੂਗਾ, ਕਿਸੇ ਦੋਸ਼ੀ ਦੇ ਕਹਿਣ ਤੇ ਥੋੜੀ ਨਾ ਅਸੀਂ ਅਸਤੀਫੇ ਲਵਾਂਗੇ। ਪਰ ਉਹ ਜਿਹੜੇ ਫਲੋਰ ਸਾਹਿਬ ਸੀਗੇ ਉਹਨਾਂ ਦਾ ਅਸਤੀਫਾ ਲਿਆ ਗਿਆ, ਤਾਂ ਉਦੋਂ ਇੱਧਰੋਂ ਟਾਲਾ ਵੱਟ ਗਏ। ਤਾਂ ਖੈਰ ਉਹ ਮਜੀਠੀਏ ਵਾਲਾ ਮਾਮਲਾ ਵਿੱਚ ਹੀ ਹੈ ਸਰਦਾਰ ਸਾਹਿਬ, ਹਾਲੇ ਉਹਦਾ ਕੋਈ ਸਾਫ਼ ਪਤਾ ਨਹੀਂ ਲੱਗ ਰਿਹਾ ਕਿ ਈਡੀ ਨੇ ਕੀ ਕੀਤਾ ਕੀ ਨਹੀਂ ਕੀਤਾ। ਔਰ ਈਡੀ ਜਿਹੜੀ ਆ ਸੈਂਟਰ ਦੇ ਕੋਲ ਹੈ, ਸਭ ਨੂੰ ਪਤਾ। ਤਾਂ ਉਦੋਂ ਤੱਕ ਇਸ ਮਾਮਲੇ ਦਾ ਨਿਬੇੜਾ ਨਹੀਂ ਹੋਣਾ, ਚਾਹੇ ਉਹ ਕਲੀਨ ਚਿੱਟ ਦਾ ਹੋਵੇ ਤੇ ਚਾਹੇ ਉਹ ਕਿਸੇ ਹੋਰ ਪੱਖ ਤੋਂ ਹੋਵੇ, ਜਦ ਤੱਕ ਸੈਂਟਰ ਇਸ਼ਾਰਾ ਨਹੀਂ ਕਰਦਾ। ਉਹ ਕਦੋਂ ਕਰੂਗਾ ਆਪਾਂ ਕਹਿ ਨਹੀਂ ਸਕਦੇ। ਦੂਜੀ ਚੀਜ਼ ਹੋਣ ਵਾਲੀ ਗੱਲ, ਮੈਂ ਕੱਲ ਵੀ ਇਹ ਗੱਲ ਕਰ ਚੁੱਕਾ ਵਾਂ ਕਿ ਦੇਖੋ ਕੋਈ ਕਿਸੇ ਦੀ ਪਾਰਟੀ ਦਾ ਬੰਦਾ ਫੜਿਆ ਜਾਂਦਾ, ਹੁਣ ਤੁਸੀਂ ਇਸ ਚੀਜ਼ ਨੂੰ ਹੀ ਲੈ ਲਓ, ਉਸ ਬੰਦੇ ਨੂੰ 2 ਦਿਨ ਰਿਮਾਂਡ ਤੇ ਰੱਖਿਆ। ਜਦ ਤੁਸੀਂ 2 ਦਿਨ ਰਿਮਾਂਡ ਤੇ ਰੱਖਿਆ, ਉਸ ਤੋਂ ਬਾਅਦ ਉਹਨੂੰ ਹੁਣ ਅੱਜ ਤੁਸੀਂ ਜੁਡੀਸ਼ੀਅਲ ਕਰ ਦਿੱਤਾ, ਜੇਲ੍ਹ 'ਚ ਕਰ ਦਿੱਤਾ। ਜੇ ਉਹਦੇ 'ਚ ਕੋਈ ਵਿੰਗ ਬੁਲਾਵਾ ਸੀ ਜਾਂ ਕੋਈ ਮੰਨ ਲਓ, ਸਪੋਜ਼ ਕਰੋ ਜਿਸ ਤਰ੍ਹਾਂ ਤੁਸੀਂ ਕਿਹਾ, ਮੈਂ ਤੁਹਾਡੀ ਗੱਲ ਕਰ ਰਿਹਾ ਕਿ ਮਜੀਠੀਏ ਦਾ ਵਿੱਚ ਕੋਈ ਹੱਥ ਸੀਗਾ, ਜਿਵੇਂ ਕਾਂਗਰਸੀ ਵੀ ਕਹਿ ਰਿਹਾ, ਤਾਂ 2 ਦਿਨ ਦੇ ਪੁਲਿਸ ਰਿਮਾਂਡ ਤੇ, ਪੁਲਿਸ ਤਾਂ ਇਹਨਾਂ ਦੇ ਰਾਜ ਦੇ ਵਿੱਚ ਹੀ ਕੰਮ ਕਰ ਰਹੀ ਹੈ ਨਾ, ਕਿ ਉਹ ਫਿਰ ਉਹਦੇ ਤੋਂ ਕਹਾ ਕਿਉਂ ਨਹੀਂ ਸਕੇ? ਤਾਂ ਜਦ ਉਹਦੇ 'ਚ ਕੁਛ ਹੈ ਤਾਂ ਤੁਸੀਂ ਉਹਨੂੰ ਭਾਈ ਅੱਗੇ ਕੇਸ ਨੂੰ ਤੋੜ ਲਓ। ਜਦ ਤੁਸੀਂ 2 ਦਿਨ ਦੇ ਰਿਮਾਂਡ ਤੋਂ ਬਾਅਦ ਉਹਨੂੰ ਜੁਡੀਸ਼ੀਅਲ ਕਰ ਦਿੱਤਾ, ਤੇ ਇਹਦਾ ਮਤਲਬ ਹੈ ਕਿ ਅਸਲ ਦੇ ਵਿੱਚ ਉਹਦਾ ਵੀ ਹੱਥ ਨਹੀਂ ਨਿਕਲਿਆ ਚੰਗੀ ਤਰ੍ਹਾਂ, ਉਹਦਾ ਵੀ ਹੱਥ ਨਹੀਂ ਨਿਕਲਿਆ। ਉਹਦੇ ਤੇ ਹੁਣ ਸ਼ਾਇਦ ਕੇਸ ਇਹ ਪਾਉਣਗੇ ਕਿ ਤੂੰ ਭਾਈ ਜਦ ਕੋਠੀ ਦਿੱਤੀ ਕਿਰਾਏਦਾਰਾਂ ਨੂੰ ਤਾਂ ਤੂੰ ਨੇਮ ਕਾਦੇ ਜਿਹੜੇ ਆ ਉਹ ਚੰਗੀ ਤਰ੍ਹਾਂ ਉਹਨਾਂ ਦਾ ਪਾਲਣ ਨਹੀਂ ਕੀਤਾ। ਤਾਂ ਆਪਾਂ ਇਸ ਬਿਨਾਂ ਤੇ ਕਿਵੇਂ ਕਹਿ ਸਕਦੇ, ਕਿਉਂਕਿ ਡਰੱਗ ਦੇ ਨਾਲ ਫੜੇ ਜਾਣ ਵਾਲੇ ਬੰਦੇ ਇਕੱਲੇ ਕਾਲੀ ਨਹੀਂ ਹੈ, ਕਾਂਗਰਸੀ ਵੀ ਫੜੇ ਜਾ ਚੁੱਕੇ ਆ, ਹੋਰ ਵੀ ਕਈ ਪਾਰਟੀਆਂ ਦੇ ਵਰਕਰ ਜਾਂ ਅਹੁਦੇਦਾਰ ਸਮੇਂ ਜਾਂ ਗਾਇਬ ਫੜੇ ਜਾਂਦੇ ਆ। ਤਾਂ ਆਪਾਂ ਕਿਸੇ ਪਾਰਟੀ ਨੂੰ ਜਾਂ ਤਾਂ ਸਾਰੀਆਂ ਪਾਰਟੀਆਂ ਨੂੰ ਫਿਰ ਬਲੇਮ ਕਰੀਏ ਤੇ ਜਾਂ ਫਿਰ ਕਿਸੇ ਇੱਕ ਪਾਰਟੀਕੂਲਰ ਪਾਰਟੀ ਪਿੱਛੇ ਨਾ ਪਈਏ। ਤਾਂ ਜਿਹੜੇ ਬੰਦੇ ਨੇ ਕੀਤਾ, ਪਹਿਲਾਂ ਤੇ ਸਾਫ਼ ਕਰੋ ਕਿ ਤੁਸੀਂ ਉਹਨੂੰ 2 ਦਿਨ ਰਿੜਕ ਲਿਆ ਰਿਮਾਂਡ ਤੇ, ਤਾਂ ਕੀ ਨਿਕਲਿਆ ਉਹਦੇ ਚੋਂ? ਕੀ ਉਹਦਾ ਕੋਈ ਤਾਲੁਕਾਤ ਹੈ ਇਸ ਮਸਲੇ ਦੇ ਨਾਲ?
ਡਰੱਗ ਦੇ ਰੈਕਟ ਦੇ ਨਾਲ, ਜਾਂ ਉਹਦੀ ਇਕੱਲੀ ਕੋਠੀ ਸੀ ਕਿ ਜੋ ਉਹਨੇ ਕਿਰਾਏ ਤੇ ਦਿੱਤੀ ਸੀ। ਪਹਿਲੀ ਗੱਲ ਤਾਂ ਗਵਰਨਮੈਂਟ ਨੂੰ ਕਹੀਏ ਨਾ ਕਿ ਤੁਸੀਂ ਸਾਫ਼ ਕਰੋ ਕਿ ਕੋਈ ਗੱਲ ਅੱਗੇ ਤੁਰੀ ਹੈ ਜਾਂ ਨਹੀਂ ਤੁਰੀ। ਇਹਨਾਂ ਤਾਂ ਕੁਝ ਵੀ ਨਹੀਂ ਕੀਤਾ, ਫੜਿਆ ਤੇ ਬਹੁਤ ਵੱਡੀ ਖਬਰ ਲਵਾ ਲਈ, ਅੱਜ ਜੇਲ੍ਹ ਚ ਮਾਨਤੀ ਜੇ ਛੱਡ ਤੇ ਕਹਿੰਦੇ ਜੀ ਬਸ ਜੀ ਉਹਨੂੰ ਜੁਡੀਸ਼ੀਅਲ ਕਰ ਦਿੱਤਾ। ਜੀ ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਭੈਣਾਂ ਨੂੰ। ਮੇਰੀ ਬੇਨਤੀ ਹੈ ਜੀ ਕਿ ਜਿਸ ਤਰ੍ਹਾਂ ਪਿਛਲੇ ਇਲੈਕਸ਼ਨ ਦੇ ਵਿੱਚ ਭਗਵੰਤ ਮਾਨ ਜੀ ਨੇ ਪਾਰਟੀ ਦੇ ਵੱਡੇ ਵੱਡੇ ਕੱਦਾਵਰ ਨੇਤਾਵਾਂ ਨੂੰ ਬਾਹਰ ਕੱਢਤਾ ਤੇ ਜਿਹੜੇ ਵੱਡੇ ਆਉਣ ਵਾਲੇ ਸੀ ਉਹਨਾਂ ਨੂੰ ਕੱਢਣ ਤੋਂ ਰੋਕਤਾ ਤੇ ਪਾਰਟੀ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ। ਜੇ ਪਾਰਟੀ ਪੰਜਾਬ 'ਚ ਜਿੱਤ ਜਾਂਦੀ ਤੇ ਉਹਦਾ ਨੈਸ਼ਨਲ ਲੈਵਲ ਤੇ ਉਭਾਰ ਹੋ ਜਾਣਾ ਸੀ ਤੇ ਭਗਵੰਤ ਮਾਨ ਦੀ ਵਜ੍ਹਾ ਕਰਕੇ ਪਾਰਟੀ ਦਾ ਸੱਤਿਆਨਾਸ਼ ਹੋ ਗਿਆ। ਤੇ ਹੁਣ ਵੀ ਜਿਹੜੀਆਂ ਉਹਦੀਆਂ ਇੰਟਰਵਿਊਆਂ ਵਾ ਉਹਦੇ 'ਚੋਂ ਇਹੋ ਹੀ ਭਾਸਦਾ ਵਾ ਕਿ ਚੀਫ ਮਿਨਿਸਟਰ ਮੈਂ ਹੀ ਬਣਨਾ ਵਾ ਤੇ ਜੇ ਉਹ ਚਿਹਰਾ ਰਿਹਾ ਤੇ ਮੈਨੂੰ ਨਹੀਂ ਜਾਪਦਾ ਵੀ ਇਹ ਪਾਰਟੀ ਜਿੱਤੇ। ਉਹ ਪੰਜਾਬੀਆਂ ਦਾ ਏਡਾ ਦੁਸ਼ਮਣ ਕਿਉਂ ਬਣਿਆ ਵਾ, ਪਤਾ ਨਹੀਂ, ਸਮਝ ਨਹੀਂ ਆਉਂਦੀ। ਦੱਸੋਗੇ ਕੁਝ? ਕੀ ਇਹਨੇ ਪੁੱਛਿਆ ਕੀ ਹੈ ਅਵਤਾਰ ਸਿੰਘ ਜੀ? ਹਾਂਜੀ, ਮੈਂ ਪੁੱਛਿਆ ਇਹ ਹੈ ਜੀ ਕਿ ਇਹ ਭਗਵੰਤ ਮਾਨ ਨੇ ਪਿਛਲੀ ਵਾਰ ਵੀ ਪਾਰਟੀ ਨੂੰ ਪਾਵਰ 'ਚ ਆਉਣ ਤੋਂ ਰੋਕਿਆ ਸੀ ਆਪਣੀਆਂ ਕੰਮਾਂ ਕਾਰਾਂ ਕਰਕੇ, ਤੇ ਕੀ ਐਤਕੀ ਵੀ ਜਿਹੜੇ ਉਹਦੀਆਂ ਇੰਟਰਵਿਊਆਂ ਆਉਂਦੀਆਂ ਵਾ ਐਤਕੀ ਵੀ ਉਹਦੇ ਤੋਂ ਲੱਗਦਾ ਨਹੀਂ ਗਾ ਕਿ ਉਹ ਪਾਰਟੀ ਦਾ ਫਿਰ ਬੇੜਾ ਗਰਕ ਕਰਨ ਵਾਲੇ ਪਾਸੇ ਤੁਰਿਆ ਹੋਇਆ ਵਾ? ਦੇਖੋ ਇਹ ਤਾਂ ਪਾਰਟੀ ਨੇ ਵੇਖਣਾ ਹੁਣ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ, ਪਰ ਗੱਲ ਇਹ ਆ ਕਿ ਅਸਲ ਦੇ ਵਿੱਚ ਜਿਹੜੀ ਗੱਲ ਕਰਨੀ ਚਾਹੀਦੀ ਆ ਉਹ ਕੋਈ ਦੇਖੋ ਲੀਡਰ ਤੇ ਇਹੀ ਰਹਿਣੇ ਨੇ, ਲੀਡਰ ਤੇ ਇਹੀ ਰਹਿਣੇ ਆ। ਉਹ ਉਧਰੋਂ ਇੰਪੋਰਟ ਕਰ ਲਏ, ਉਧਰੋਂ ਇੰਪੋਰਟ ਕਰ ਲਏ, ਉਧਰ ਐਕਸਪੋਰਟ ਹੋ ਗਏ, ਉਧਰ ਹੋ ਗਏ, ਇਹ ਇਸੇ ਤਰ੍ਹਾਂ ਹੀ ਚੱਲਣਾ। ਪਹਿਲੀ ਗੱਲ ਤੇ ਇਹ ਕਿ ਸਾਨੂੰ ਨਵੀਂ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਆ। ਸਾਡੀਆਂ ਯੂਨੀਵਰਸਿਟੀਆਂ 'ਚ ਇਲੈਕਸ਼ਨ ਨਹੀਂ ਕਰਵਾ ਰਹੇ, ਸਾਡੇ ਕਾਲਜਾਂ 'ਚ ਇਲੈਕਸ਼ਨ ਨਹੀਂ ਕਰਵਾ ਰਹੇ ਜਿੱਥੋਂ ਪਨੀਰੀ ਫੁੱਟਦੀ ਆ, ਕਿੰਨੇ ਸਾਲ ਹੋ ਗਏ ਆ, ਠੀਕ ਹੈ ਨਾ। ਅਸੀਂ ਕਦੇ ਉਧਰ ਤਵੱਜੋ ਨਹੀਂ ਦਿੱਤੀ। ਅਸੀਂ ਇਹ ਕਦੇ ਨਹੀਂ ਕਿਹਾ ਕਿ ਸਾਡੀ ਜਿਹੜੀ ਯੂਥ ਹੈ ਕੋਈ ਭਾਈ ਉਹਨਾਂ ਵੱਲ ਵੀ ਧਿਆਨ ਦੇਵੇ। ਕੀ ਗੱਲ ਆ ਕਿ ਇਹਨਾਂ ਅਮੀਰਾਂ ਦੇ ਘਰ ਦੇ ਵਿੱਚ ਹੀ ਲੀਡਰੀ ਡਿੱਗੀ ਆ, ਕੋਈ ਗਰੀਬਾਂ ਦਾ ਬੱਚਾ ਲੀਡਰ ਨਹੀਂ ਬਣ ਸਕਦਾ। ਤਾਂ ਸਾਨੂੰ ਤਾਂ ਇੱਕ ਬਦਲਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ। ਸਿੱਧੂ ਹੋਇਆ, ਬੈਂਸ ਹੋਏ, ਸੁਖਪਾਲ ਖਹਿਰਾ, ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਕਦ ਤੱਕ ਇਹਨਾਂ ਦੇ ਆਲੇ ਦੁਆਲੇ ਘੁੰਮੀ ਜਾਓਗੇ? ਤਾਂ ਜ਼ਰੂਰਤ ਹੈ ਕਿ ਯੂਥ ਲੀਡਰਸ਼ਿਪ ਵੀ ਉਭਾਰੀ ਜਾਵੇ, ਨਵੀਂ ਲੀਡਰਸ਼ਿਪ ਦਾ ਵੀ ਉਭਾਰ ਹੋਵੇ। ਦੂਜੀ ਚੀਜ਼ ਜਿਹੜੀ ਆ ਕਿ ਇਹ ਕਿਹਨੂੰ ਲੈਂਦੇ ਆ ਕਿਹਨੂੰ ਨਹੀਂ ਲੈਂਦੇ, ਮੈਂ ਉਸ ਗੱਲ ਨਾਲ ਕੋਈ ਵੀ ਨਹੀਂ ਰੱਖੂੰਗਾ ਇਤਫਾਕ, ਕਿਉਂਕਿ ਉਹ ਇਹਨਾਂ ਦਾ ਫੈਸਲਾ ਹੈ। ਪਰ ਭਗਵੰਤ ਮਾਨ ਨੂੰ ਮੈਂ ਅੱਗੇ ਕਿਹਾ ਕਿ ਜਿਹੜੀ ਗੱਲ ਭਗਵੰਤ ਮਾਨ ਦੇ ਕਰਨ ਵਾਲੀ ਆ ਉਹ ਭਗਵੰਤ ਮਾਨ ਹਾਲੇ ਵੀ ਨਹੀਂ ਕਰ ਰਿਹਾ, ਉਹਦੇ ਤੋਂ ਖਤਾ ਖਾਊਗਾ। ਉਹ ਇਹ ਆ ਕਿ ਜਿੰਨੀ ਜਲਦੀ ਪੰਜਾਬ ਪ੍ਰਤੀ ਉਹ ਆਪ ਦਾ ਸਟੈਂਡ ਸਪਸ਼ਟ ਕਰੂਗਾ, ਉਹ ਤਾਂ ਠੀਕ ਆ, ਕਹਿੰਦਾ ਕਿ ਮੈਂ ਪੰਜਾਬ ਦਾ ਦਰਦੀ ਹਾਂ, ਪਰ ਇੱਕ ਪਾਰਟੀ ਦੇ ਤੌਰ ਤੇ ਉਹਨਾਂ ਦਾ ਪਾਰਟੀ ਦਾ ਕੀ ਸਟੈਂਡ ਆ ਉਹ ਕਲੀਅਰ ਕਰਨਾ ਪਊਗਾ। ਤੁਹਾਨੂੰ ਕਈ ਮੁੱਦਿਆਂ ਤੇ ਖੁੱਲ ਕੇ ਆਪਣੇ ਵਿਚਾਰ ਜਿਹੜੇ ਉਹ ਰੱਖਣੇ ਪੈਣਗੇ। ਤੁਹਾਨੂੰ ਜਾਤ ਸਮੀਕਰਨ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਉਹ ਬਿਠਾਉਣਾ ਪਊਗਾ। ਜੇ ਤੁਸੀਂ ਸਰਕਾਰ ਬਣਾਉਣੀ ਆ ਤੁਹਾਨੂੰ ਵੇਖਣਾ ਪਵੇਗਾ ਕਿ ਹਾਂ ਬਈ ਆਹ ਬੰਦਾ ਯਾਰ ਚੰਗੀ ਲੀਡ ਕਰ ਸਕਦਾ, ਚਾਹੇ ਉਹ ਕੋਈ ਵੀ ਆ, ਬੇਸ਼ੱਕ ਤੁਹਾਡਾ ਉਹ ਵਿਚਾਰਕ ਵਿਰੋਧੀ ਕਿਉਂ ਨਾ ਹੋਵੇ, ਤਾਂ ਉਹ ਲੈਣਾ ਚਾਹੀਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜੋ ਵੀ ਤੁਹਾਨੂੰ ਫਾਇਦਾ ਦਿੰਦਾ ਸੰਗਠਨ ਦੇ ਤੌਰ ਤੇ ਕਿ ਹਾਂ ਭਾਈ ਇਹ ਸਾਡੇ ਸੰਗਠਨ ਵਾਸਤੇ ਬੰਦਾ ਸਹੀ ਸਾਬਤ ਹੋ ਸਕਦਾ, ਸਾਡੀ ਸੋਚ ਦਾ ਬੰਦਾ ਹੈ, ਵਿਚਾਰਧਾਰਾ ਦਾ ਬੰਦਾ ਹੈ, ਪੰਜਾਬ ਦਾ ਇਹ ਦਰਦੀ ਬੰਦਾ ਵਾ, ਤਾਂ ਮੇਰੇ ਖਿਆਲ ਦੇ ਨਾਲ ਉਹ ਭਗਵੰਤ ਮਾਨ ਨੂੰ ਆਪਣੇ ਜਿਹੜੇ ਨਿੱਜੀ ਗਿਲੇ ਸ਼ਿਕਵੇ ਉਹ ਛੱਡ ਦੇਣੇ ਚਾਹੀਦੇ ਉੱਥੇ, ਜੇ ਸੱਚਮੁੱਚ ਪੰਜਾਬ ਦਾ ਭਲਾ ਕਰਨਾ। ਪਰ ਰੌਲਾ ਇਹੋ ਆ ਕਿ ਜਦੋਂ ਵੀ ਭਲਾ ਕਰਨ ਨਿਕਲਦੇ ਆ, ਜਦੋਂ ਵੇਂਦੇ ਆ ਵੀ ਸਾਡਾ ਭਲਾ ਨਹੀਂ ਹੋ ਰਿਹਾ, ਤੇ ਫਿਰ ਇਹ ਚੁੱਪ ਕਰਕੇ ਇਸੇ ਗੱਲ 'ਚ ਹੀ ਭਲਾ ਸਮਝਦੇ ਆ ਕਿ ਹੁਣ ਆਪਾਂ ਇੱਕ ਹੋਰ ਦਲ ਬਣਾ ਲਈਏ। ਤਾਂ ਸਾਨੂੰ ਬਦਲਵੇਂ ਦਲਾਂ ਦੀ ਜ਼ਰੂਰਤ ਨਹੀਂ, ਸਾਨੂੰ ਬਦਲਵੀਂ ਰਾਜਨੀਤੀ ਦੀ ਜ਼ਰੂਰਤ ਹੈ ਦਰਅਸਲ ਇੱਥੇ। ਜੀ ਜੀ, ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ, ਇੱਕ ਜਿਹੜੀ ਖਬਰ ਦਾ ਤੁਸੀਂ ਵਿਸ਼ਲੇਸ਼ਣ ਕੀਤਾ ਸੀਗਾ ਪਿੱਛੇ ਜੇ, ਜਦੋਂ ਉਹਨੂੰ DIG ਹੈ ਜਿਹੜਾ ਉਹਨੂੰ 8 ਸਾਲ ਦੀ ਤੇ ਦੂਜੇ ਮੁਲਜ਼ਮਾਂ ਨੂੰ ਵੀ 8-8 ਸਾਲ ਦੀ ਜਾਂ 4 ਸਾਲ ਦੀ ਕੈਦ ਹੋਈ ਹੈ ਤੇ ਇੱਕ ਟੱਬਰ ਉਜੜਿਆ, ਤਬਾਹ ਹੋ ਗਈ ਫੈਮਿਲੀ ਇੱਕ।
ਸਾਰੇ ਸਬੂਤ ਨੇ, ਸਾਰੀ ਗੱਲਬਾਤ ਹੈ। ਜਦੋਂ ਕਿ ਲਾਅ ਹੈ ਵੀ ਜਿਹੜਾ ਕੋਈ ਬਲਾਤਕਾਰੀ ਹੈ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ। ਸਾਰਾ ਦੇਸ਼ ਕਹਿੰਦਾ, ਸਾਰੀ ਕਮਿਊਨਿਟੀ ਆਪਣੀ ਕਹਿੰਦੀ ਹੈ, ਸਾਰੀਆਂ ਕਮਿਊਨਿਟੀਆਂ ਇਹ ਮੰਗ ਕਰਦੀਆਂ ਨੇ ਕਿ ਜਿਹੜਾ ਬਲਾਤਕਾਰੀ ਹੈ ਉਹ ਇਹ ਬਲਾਤਕਾਰੀ ਇਕੱਲਾ ਨਹੀਂ ਸੀ, ਇਹ ਕਾਤਲ ਵੀ ਹੈ, ਫੈਮਿਲੀ ਦਾ, ਪੂਰੀ ਦਾ ਪਰਿਵਾਰ ਦਾ ਕਾਤਲ ਹੈ। ਤੇ ਇਹ 8 ਸਾਲ ਦੀ ਸਜ਼ਾ ਜਾਇਜ਼ ਹੈ। ਥੈਂਕ ਯੂ ਜੀ। ਨਹੀਂ, ਮੇਰੀ ਨਜ਼ਰ ਦੇ ਵਿੱਚ ਜੀ 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 ਮੈਂ ਸੁਣ ਲਿਆ, ਤੁਹਾਡਾ ਸਵਾਲ ਸੁਣ ਲਿਆ। ਹਾਂਜੀ ਜੀ ਮਿੰਟੂ ਜੀ ਜੀ, ਮੈਂ ਕਿਹਾ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਬਹੁਤ ਥੋੜੀ ਸਜ਼ਾ ਹੈ। ਜੇ ਆਪਾਂ ਜੁਰਮ ਨੂੰ ਵੇਖੀਏ, ਕੁਕਰਮ ਨੂੰ ਵੇਖੀਏ, ਤੇ ਬਹੁਤ ਥੋੜੀ ਸਜ਼ਾ ਹੈ। 8 ਸਾਲ ਦੀ ਸਜ਼ਾ, 8 ਸਾਲ ਚੋਂ ਕੀ ਹੋਣਾ ਕਿ 2 ਸਾਲ ਜੇ ਕੱਟ ਲਈ ਇਹਨੇ, ਤੇ ਉਸ ਤੋਂ ਬਾਅਦ ਇਹਨੂੰ 1/4 ਦੇ ਆਧਾਰ ਤੇ, ਮਤਲਬ ਕਿ ਚੌਥੇ ਹਿੱਸੇ ਦੇ ਆਧਾਰ ਤੇ ਉੱਥੋਂ ਜ਼ਮਾਨਤ ਮਿਲ ਜਾਣੀ ਹੈ ਉਤਲੀ ਕੋਰਟ ਦੇ ਵਿੱਚੋਂ। ਫੇਰ ਅਪੀਲ ਪਾ ਲੂਗਾ ਤੇ ਫੇਰ ਕਈ ਸਾਲਾਂ ਤੱਕ ਕੇਸ ਚੱਲੀ ਜਾਣਾ। ਤਾਂ ਕਹਿਣ ਦਾ ਮਤਲਬ ਇਹ ਕਿ ਇਸ ਕੇਸ ਦੇ ਵਿੱਚ ਸਜ਼ਾ ਥੋੜੀ ਹੋਈ ਆ। ਔਰ ਮੈਨੂੰ ਪੱਕਾ ਯਕੀਨ ਆ, ਕਿਉਂਕਿ ਮੈਂ ਸਲੂਟ ਕਰਦਾ ਸਰਬਜੀਤ ਸਿੰਘ ਵੇਰਕਾ। ਮੇਰੇ ਤੇ ਆਈਡੀਅਲ ਇਹੋ ਜਿਹੇ ਬੰਦੇ ਆ, ਮੰਝਪੁਰ ਹੋਏ, ਵੇਰਕਾ ਸਾਹਿਬ ਹੋਏ, ਜਿਹੜੇ ਮਜ਼ਲੂਮਾਂ ਦੀ ਲੜਾਈ ਲੜਦੇ ਆ, ਜਿਹੜੇ ਗਰੀਬਾਂ ਦੀ ਲੜਾਈ ਲੜਦੇ ਆ, ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਆ। ਆਪਣੇ ਤਾਂ ਆਈਡੀਅਲ ਇਹ ਨੇ। ਤਾਂ ਇਹ ਮੈਨੂੰ ਮਾਣ ਹੈ ਔਰ ਮੈਨੂੰ ਯਕੀਨ ਵੀ ਹੈ ਵੇਰਕਾ ਸਾਹਿਬ ਤੇ ਕਿ ਉਹ ਇਸ ਕੇਸ ਨੂੰ ਅੱਗੇ ਲੈ ਕੇ ਜਾਣਗੇ, ਇਸ ਸਜ਼ਾ ਨੂੰ ਚੈਲੰਜ ਕਰਨਗੇ, ਪੱਕਾ ਚੈਲੰਜ ਕਰਨਗੇ। ਉਹ ਇੱਥੋਂ ਤੱਕ ਲੈ ਆਇਆ, ਹੁਣ ਇੱਥੇ ਤੱਕ ਬੈਠਣਗੇ ਨਹੀਂ, ਉਹ ਅੱਗੇ ਨੂੰ ਚੈਲੰਜ ਕਰਨਗੇ। ਹੋ ਸਕਦਾ ਸਜ਼ਾ ਦੇ ਵਿੱਚ ਵਾਧਾ ਹੋ ਜਾਵੇ ਉੱਤੇ ਜਾ ਕੇ ਉਤਲੀ ਕੋਰਟ ਦੇ ਵਿੱਚ, ਪਰ ਇੱਥੇ ਸਜ਼ਾ ਬਿਲਕੁਲ ਇਹ ਵੀ ਵੇਖਣਾ ਪੈਂਦਾ ਕਈ ਵਾਰ ਕਿ ਕੇਸ ਜਿਸ ਤਰ੍ਹਾਂ ਪੁਰਾਣਾ ਸੀਗਾ। ਹੁਣ ਜਿੱਦਾਂ ਹੁਣ ਬਲਾਤਕਾਰ ਦੀ ਤੁਸੀਂ ਗੱਲ ਕੀਤੀ ਹੈ, ਬਲਾਤਕਾਰ ਦੀ ਪੁਸ਼ਟੀ ਕਿਸ ਤਰ੍ਹਾਂ ਹੋਵੇ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਨਾ, ਕਿਉਂਕਿ ਉਹ ਬੀਬੀ ਤੇ ਵਿਚਾਰੀ ਚੱਲ ਵਸੀ। ਉਸ ਤੋਂ ਬਾਅਦ ਕਈ ਸਾਲ ਕੇਸ ਜਿਹੜਾ ਉਹ ਪੁਲਿਸ ਨੇ ਤਿਆਰ ਹੀ ਨਹੀਂ ਹੋਣ ਦਿੱਤਾ। ਜੇ ਤਿਆਰ ਹੋਇਆ ਤੇ ਅਦਾਲਤਾਂ ਚੋਂ ਕਦੇ ਫਾਈਲ ਗਾਇਬ ਕਰ ਦਿੱਤੀ, ਕਦੇ ਗਵਾਹਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ, ਬਹੁਤ ਕੁਝ ਹੋਇਆ। ਤਾਂ ਇਹ ਚੀਜ਼ ਜਿਹੜੀ ਆ ਉਹ ਵੇਖਣੀ ਪਊਗੀ ਹੁਣ, ਕਿਉਂਕਿ ਆਪਾਂ ਕੇਸ ਨੂੰ ਸਟੱਡੀ ਜ਼ਰੂਰ ਕੀਤਾ ਮੀਡੀਆ ਰਿਪੋਰਟਾਂ ਦੇ ਰਾਹੀਂ, ਪਰ ਆਪਾਂ ਉਹ ਫੈਸਲਾ ਨਹੀਂ ਪੜਿਆ ਜਿਹੜਾ ਫੈਸਲਾ ਆਇਆ। ਤਾਂ ਬਲਾਤਕਾਰ ਦੀ ਜੇ ਪੁਸ਼ਟੀ ਹੁੰਦੀ ਤਾਂ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਸਜ਼ਾ ਜਿਹੜੀ ਸੀ ਉਹ 10 ਸਾਲ ਬਣਨੀ ਸੀ, ਘੱਟੋ ਘੱਟ। ਤਾਂ ਇਹਦਾ ਮਤਲਬ ਪੁਸ਼ਟੀ ਨਹੀਂ ਹੋਈ, ਪਰ ਫਿਰ ਵੀ ਅਜਿਹੀਆਂ ਧਾਰਾ ਸਨ ਇਸ ਮਾਮਲੇ ਦੇ ਵਿੱਚ, ਜਾਂ ਕੇਸ ਦੇ ਜਿਹੜੇ ਆਪਾਂ ਸਰਕਮਸਟੈਂਸਸ ਜਿਹਨੂੰ ਆਪਾਂ ਕਹਿੰਦੇ ਆ ਐਸੇ ਸਨ ਕਿ ਸਜ਼ਾ ਜਿਹੜੀ ਆ ਉਹ ਇਸ ਤੋਂ ਜ਼ਿਆਦਾ ਹੋ ਸਕਦੀ ਸੀ ਇਸ ਮਾਮਲੇ 'ਚ। ਤਾਂ ਜੱਜਾਂ ਨੇ ਕੀ ਵੇਖਿਆ, ਜੱਜ ਸਾਹਿਬ ਨੇ ਕੀ ਵੇਖਿਆ, ਅਦਾਲਤਾਂ ਕੀ ਵੇਖਦੀ ਹੈ, ਉਹ ਆਪਾਂ ਨਹੀਂ ਤੈਅ ਕਰ ਸਕਦੇ, ਪਰ ਮੈਨੂੰ ਲੱਗਦਾ ਕਿ ਇਸ ਸਜ਼ਾ ਨੂੰ ਚੈਲੰਜ ਹੋਊਗਾ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਤਰਲੋਕ ਸਿੰਘ ਚੀਮਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਮਿੰਟੂ ਸਾਹਿਬ, ਪਹਿਲੀ ਤੇ ਤੁਹਾਡੀ ਮੈਂ ਸਿਫਤ ਕਰਦਾ ਕਿ ਤੁਹਾਡਾ ਗੱਲਬਾਤ ਕਰਨ ਦਾ ਸਟਾਈਲ, ਤਰੀਕਾ ਬਹੁਤ ਹੀ ਮਨ ਨੂੰ ਚੰਗਾ ਲੱਗਣ ਵਾਲਾ ਹੈ, ਬਹੁਤ ਵਧੀਆ। ਤੇ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹਾਂ ਵੀ ਤੁਸੀਂ ਅੱਜ ਕਾਰ ਸੇਵਾ ਵਾਲੇ ਬਾਬਿਆਂ ਦੀ ਕੋਈ ਗੱਲ ਕੀਤੀ ਆ, ਤੇ ਮੈਂ ਤੁਹਾਡੇ ਰਾਹੀਂ STF ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜੇ ਵੱਡੇ ਵੱਡੇ ਮਗਰਮੱਛਾਂ ਦੇ ਐਜੂਕੇਸ਼ਨ ਇੰਸਟੀਚਿਊਟ ਨੇ ਉਹਨਾਂ ਵੱਲ ਵੀ ਧਿਆਨ ਮਾਰ ਲੈਣ। ਉੱਥੇ ਰਾਤ ਨੂੰ ਗੱਡੀਆਂ ਕਿਹੜੀਆਂ ਆਉਂਦੀਆਂ ਤੇ ਜਾਂਦੀਆਂ, ਕੋਈ ਨਹੀਂ ਚੈੱਕ ਕਰਦਾ, ਤੇ ਉੱਥੇ ਦਿਨੇ ਕਲਾਸਾਂ ਲੱਗਦੀਆਂ ਨੇ ਤੇ ਰਾਤ ਨੂੰ ਉੱਥੇ ਇਹ ਕੰਮ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵੀ ਹੁੰਦਾ ਹੋਊਗਾ ਕਿ ਨਹੀਂ ਹੁੰਦਾ ਹੋਊਗਾ ਜੀ। ਨਹੀਂ, ਮੈਂ ਤੇ ਦੇਖੋ, ਮੈਂ ਤੇ ਕਹਿ ਰਿਹਾ ਔਰ ਤੁਸੀਂ ਵੀ ਮੈਨੂੰ ਲੱਗਦਾ ਹੀ ਆ ਕਿ ਕਿਤੇ ਨਾ ਕਿਤੇ ਕਾਫੀ ਜਾਣਕਾਰੀ ਰੱਖਦੇ ਜੇ ਇਸ ਮਾਮਲੇ ਦੇ ਮੁਤਲਕ। ਤੇ ਮੈਂ ਤੇ ਕਹਿਣ ਡਿਆ ਵਾਂ ਕਿ ਇਸ ਤਰ੍ਹਾਂ ਸਾਰਿਆਂ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਜੋ ਇਸ ਤਰ੍ਹਾਂ ਜੁੜੇ ਹੋਏ ਆ ਡੇਰਿਆਂ ਦੇ ਨਾਲ। ਉਹ ਕਿਸੇ ਧਰਮ ਦੇ ਵੀ ਹੋ ਸਕਦੇ ਆ, ਕਿਉਂਕਿ ਧਰਮ ਦੇ ਵਿੱਚ ਅਧਰਮੀ ਬੰਦੇ ਕਿਸੇ ਵੀ ਧਰਮ 'ਚ ਹੋ ਸਕਦੇ ਆ, ਕੋਈ ਵੀ ਧਰਮ, ਆਪਾਂ ਇੱਕ ਧਰਮ ਨੂੰ ਨਹੀਂ ਕਹਿ ਸਕਦੇ। ਤਾਂ ਇਸ ਤਰ੍ਹਾਂ ਦਾ ਜਿਹੜਾ ਇੱਕ ਵਰਤਾਰਾ ਹੈ ਸਾਡੇ ਲਈ ਖਤਰਨਾਕ ਇਸ ਕਰਕੇ ਆ ਕਿਉਂਕਿ ਆਸਥਾ ਦੇ ਭਾਵ ਨਾਲ ਅਸੀਂ ਇਹਨਾਂ ਤੇ ਸ਼ੱਕ ਘੱਟ ਕਰਦੇ ਹਾਂ, ਸਾਡੇ ਲੋਕ ਸ਼ੱਕ ਘੱਟ ਕਰਦੇ, ਸਾਡੀ ਪੁਲਿਸ ਸ਼ੱਕ ਘੱਟ ਕਰਦੀ ਆ। ਤਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ, ਹੁਣ ਇਹ ਰੱਖਣਗੇ ਖਿਆਲ ਅੱਗੇ, ਇਹ STF ਕੋਲ ਜਾਣੀ ਚਾਹੀਦੀ ਹੈ ਗੱਲ ਕਿ ਤਮਾਮ ਯਾਨੀ ਜੋ ਵੀ ਡੇਰੇ ਆ ਉਹ ਸਾਰਿਆਂ ਦੀ ਇੱਕ ਦੀ ਪੁਨਛਾਣ ਹੋ ਜਾਵੇ ਜਾਂ ਸਾਰਿਆਂ ਦੀ ਰਿਪੋਰਟ ਹਾਸਲ ਕਰ ਲਈ ਜਾਵੇ ਤਾਂ ਠੀਕ ਰਹੂਗਾ, ਬਿਹਤਰ ਰਹੂਗਾ। ਇਹ ਹੁੰਦਾ ਬਿਲਕੁਲ ਤੁਹਾਡੀ ਸਰਦਾਰ ਸਾਹਿਬ ਗੱਲ ਜਿਹੜੀ ਆ ਉਹ 16 ਨੇ ਸੱਚ ਆ, ਝੂਠ ਨਹੀਂ ਹੈ ਇਹਦੇ ਵਿੱਚ। ਸਾਰੇ ਤਾਂ ਨਹੀਂ ਮੈਂ ਕਹਿ ਸਕਦਾ, ਪਰ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਦਿਨ ਕੁਛ ਹੋਰ ਹੁੰਦਾ, ਰਾਤ ਨੂੰ ਕੁਛ ਹੋਰ ਹੁੰਦਾ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ,
ਸਰਦਾਰ ਰਾਜਕਰਮਵੀਰ ਜੀ ਤੇ ਸਰਦਾਰ ਮਿੰਟੂ ਗੋਸਰਗਿਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੇਰਾ ਤਾਂ ਸਵਾਲ ਮਿੰਟੂ ਜੀ ਥੋੜਾ ਜਿਹਾ ਵੱਖਰਾ ਆ। ਵੇਖੋ ਜਿਹੜੇ ਦਿੱਲੀ ਦੇ ਵਿੱਚ ਪਾਟੇ ਮੂੰਹ ਵਾਲੇ ਭਾਜਪਾ ਦੇ ਲੀਡਰ ਜਾਂ ਭਾਜਪਾ ਦੇ ਵੱਡੇ ਵੱਡੇ ਜਿਹੜੇ ਗ੍ਰਹਿ ਮੰਤਰੀ ਵਰਗੇ ਵੀ ਕਹਿੰਦੇ ਸੀਗੇ ਇਹ ਅੱਤਵਾਦੀ ਆ, ਇਹ ਫਲਾਣੇ ਆ, ਇਹ ਪਾਕਿਸਤਾਨੀ ਆ ਤੇ ਇਹ ਅੱਤਵਾਦੀ ਹੈ। ਹੁਣ ਉਹਨਾਂ ਨੂੰ ਤਾਂ ਲੋਕਾਂ ਨੇ ਰਾਜ ਕਰਾਤਾ ਤੇ ਉਹਨਾਂ ਨੂੰ ਵੋਟਾਂ ਪਾ ਕੇ ਤੇ ਬਣਾਤਾ ਤੇ ਹੁਣ ਤਾਂ ਫਿਰ ਇਹ ਇੱਥੇ ਕੀ ਕਰਦੇ? ਇਹਨਾਂ ਨੂੰ ਜਾਣਾ ਚਾਹੀਦਾ ਪਾਕਿਸਤਾਨ ਤੇ ਇੱਥੋਂ ਛੱਡ ਕੇ ਭੱਜ ਜਾਣ ਵੀ ਹੁਣ ਤਾਂ ਅੱਤਵਾਦੀਆਂ ਦੇ ਇੱਥੇ ਰਾਜ ਬਣ ਗਿਆ ਤੇ ਭੱਜੋ ਭਾਈ। ਤੇ ਨਾਲ ਮੇਰਾ ਦੂਜਾ ਸਵਾਲ ਇੱਕ ਹੋਰ ਆ ਜੀ ਵੀ ਜਿਹੜਾ ਇਹ ਔਰਤਾਂ ਦੀ ਬਾਤ ਬੋਲਦੇ ਆ ਹਰੇਕ ਗੱਲ ਹੀ, ਵੇਖੋ ਕਿੱਡੀ ਇਹਨਾਂ ਦੀ ਮੰਦਭਾਗੀ ਘਟਨਾ ਹੈ। ਇਹਨਾਂ ਨੂੰ ਪੁੱਛਣ ਵਾਲਾ ਵੀ ਤੁਸੀਂ ਜਨਮ ਕਿਤੋਂ ਕੋਈ ਬੇਰੀ ਤੋਂ ਡਿੱਗੇ ਆ ਕਿ ਕਿੱਕਰ ਤੋਂ ਡਿੱਗੇ ਆ ਵੀ ਜਿਹੜੇ ਤੁਹਾਨੂੰ ਕੌੜੇ ਜਾਂ ਨਿੰਮ ਤੋਂ ਡਿੱਗੇ? ਕੌੜਾ ਤੁਹਾਨੂੰ ਜ਼ੁਬਾਨ 'ਚ ਹੀ ਇਹ ਰਸ ਮਿਲਿਆ ਵੀ ਇਹ ਪੁੱਠਾ ਇਸਤਰੀਆਂ ਦੇ ਬਰਾਬਰ ਬੋਲਣਾ, ਜਿਹੜਾ ਕਿ ਬਾਬੇ ਨਾਨਕ ਨੇ ਕਿਹਾ ਸੀ ਸੋ ਕੋ ਮੰਦਾ ਕੀ ਜਿੱਤ ਜੰਮੇ ਰਜਾਨ। ਇਹਨੇ ਯੋਧਿਆਂ ਸੂਰਿਆਂ ਨੂੰ ਸਾਧੂ ਸੰਤਾਂ ਨੂੰ ਸਭ ਨੂੰ ਜਨਮ ਦਿੱਤਾ, ਰਾਜੇ ਮਹਾਰਾਜਾ ਨੂੰ। ਇਹਨਾਂ ਦੀ ਕੀ ਆ ਇਹਨਾਂ ਦੋਵਾਂ ਪੁਆਇੰਟਾਂ ਤੇ ਦੱਸੋ ਜੀ ਇਹਨਾਂ ਦੀ ਕੀ ਆ ਭਾਵਨਾ ਕੀ ਆ? ਧੰਨਵਾਦ ਜੀ। ਕੱਟੋ ਜਾਣਾ ਜੀ ਫੋਨ ਜੀ। ਨਹੀਂ ਵੇਖੋ ਸਰਦਾਰ ਸਾਹਿਬ, ਪਹਿਲੀ ਗੱਲ ਤੇ ਇਹ ਆ ਕਿ ਪਾਕਿਸਤਾਨ 'ਚ ਘੱਲਣ ਦੀ ਅਸੀਂ ਕਿਉਂ ਰੱਖਦੇ ਆ ਹਮੇਸ਼ਾ ਸੂਈ ਕਿ ਪਾਕਿਸਤਾਨ 'ਚ ਚਲੇ ਜਾਣ? ਉਹ ਨਾ ਉਹ ਜਾਣ ਨਾ ਅਸੀਂ ਜਾਈਏ, ਕਾਹਨੂੰ ਜਾਈਏ ਪਾਕਿਸਤਾਨ 'ਚ? ਇੱਥੇ ਰਹਿੰਦੇ ਆ ਤੇ ਇੱਥੇ ਰਹਿਣ ਦਿਓ। ਹਾਂ, ਪਾਕਿਸਤਾਨ 'ਚ ਕਿਹੜਾ ਨਰਕ ਹੈ? ਪਾਕਿਸਤਾਨ ਵੀ ਤੇ ਇੱਕ ਮੁਲਕ ਆ, ਲੋਕ ਤੇ ਉੱਥੇ ਪਿਆਰ ਬੜਾ ਕਰਦੇ ਆ। ਮੈਨੂੰ ਘੱਲ ਦਿਓ 4 ਦਿਨ ਮੈਂ ਜਾਊਂਗਾ। ਅਸੀਂ ਤੇ ਤਰਸਦੇ ਆ ਕਿ ਸਾਡੇ ਪਿਛਲੇ ਪਿੰਡ ਅਸੀਂ ਵੇਖ ਆਈਏ, ਉੱਥੇ ਵੀ ਤੇ ਲੋਕ ਨੇ, ਉੱਥੇ ਕਿਹੜਾ ਰਾਖਸ਼ ਵਸਦੇ ਆ। ਸੋ ਐਵੇਂ ਹਵਾ ਬਣਾਇਆ ਕਿ ਪਾਕਿਸਤਾਨ ਘੱਲ ਦਿਓ, ਫਲਾਂ ਕਰ ਦਿਓ, ਧਮਕਾ ਕਰ ਦਿਓ, ਵਾਹੀਆਤ ਗੱਲਾਂ ਨੇ। ਦੂਜੀ ਚੀਜ਼ ਜਿਹੜੀ ਆ ਕਿ ਉੱਥੇ ਹਾਰ ਗਏ। ਵਾਕਿਆ ਜਿਹੜੀ ਗੱਲ ਆ ਕਿ ਉਹ ਸ਼ਰਮਿੰਦਗੀ ਬਹੁਤ ਹੋਈ ਆ, ਇਹਨਾਂ ਨੂੰ ਸ਼ਰਮਿੰਦਗੀ ਹੋਈ ਆ ਤੇ ਅਰਵਿੰਦ ਕੇਜਰੀਵਾਲ ਨੇ ਪਟਕਣੀ ਬਹੁਤ ਕਰਾਰੀ ਦਿੱਤੀ ਹੈ ਇਹਨਾਂ ਨੂੰ। ਪਰ ਇਹਨਾਂ ਦੇ ਕੋਲ ਸਰਦਾਰ ਸਾਹਿਬ ਕੁਛ ਹੈ ਨਹੀਂ ਗਾ। ਬਾਲਾਕੋਟ ਦਾ ਜਦੋਂ ਮਾਮਲਾ ਵਾਪਰਦਾ ਉਸ ਤੋਂ ਬਾਅਦ ਫਿਰ ਇਹ ਇੱਕ 에ਅਰ ਸਟ੍ਰਾਈਕ ਕਰਦੇ ਆ। ਉਦੋਂ ਬਾਅਦ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਅਜੇਤੂ ਸਾਬਤ ਹੋ ਸਕਨੇ ਆ ਜੇ ਮਤਲਬ ਕਿ ਅਸੀਂ ਇਸ ਮੁੱਦੇ ਤੇ ਕਤਾਰਬੰਦੀ ਕਰੀਏ ਪਾਕਿਸਤਾਨ ਤੇ ਹਮਲਾਵਰ ਹੋ ਕੇ ਔਰ ਮੁਸਲਿਮ ਵਿਰੋਧੀ ਹੋ ਕੇ। ਤਾਂ ਇਹਨਾਂ ਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਤੇ ਨਾ ਹੀ ਹੁਣ ਅੱਗੇ ਸਮਾਂ ਸੀ ਇਹਨਾਂ ਦੇ ਕੋਲ। ਤਾਂ ਇਹਨਾਂ ਦੇ ਕੋਲ ਹੈ ਨਹੀਂ ਕੁਝ ਵੀ। ਦਿੱਲੀ 'ਚ ਜਾ ਕੇ ਕੀ ਕਹਿੰਦੇ? ਕਿਉਂਕਿ 1998 ਤੋਂ ਬਾਅਦ ਤੇ ਕਦੇ ਇਹ ਉੱਥੇ ਸੱਤਾ 'ਚ ਆਈ ਨਹੀਂ ਹੈ, ਸਰਕਾਰ 'ਚ ਆਈ ਨਹੀਂ ਹੈ। ਤੇ ਕੀ ਕਹਿੰਦੇ ਦਿੱਲੀ 'ਚ ਜਾ ਕੇ ਕਿ ਸਾਹਿਬ ਸਿੰਘ ਵਰਮਾ ਵੇਲੇ ਆ ਹੋਇਆ ਸੀਗਾ, ਸੁਸ਼ਮਾ ਸਵਰਾਜ ਵੇਲੇ ਆ ਹੋਇਆ ਸੀਗਾ, ਮਦਨ ਲਾਲ ਖੁਰਾਣਾ ਵੇਲੇ ਆ ਹੋਇਆ ਸੀ। ਕਿਉਂਕਿ ਇੱਕ ਟਰਮ ਦੇ ਵਿੱਚ ਇਹਨਾਂ ਨੇ 3 ਮੁੱਖ ਮੰਤਰੀ ਬਦਲੇ ਸਨ ਉਦੋਂ, ਠੀਕ ਹੈ ਨਾ ਜੀ। ਤਾਂ ਉੱਥੇ ਕਹਿੰਦੇ ਕਿ ਦਿੱਲੀ ਦੇ ਲੋਕਾਂ ਨੂੰ ਤਾਂ ਫਿਰ ਇਹਨਾਂ ਦੇ ਕੋਲ ਲੈ ਦੇ ਕੇ ਰਾਸ਼ਟਰੀ ਮੁੱਦੇ ਹੀ ਬਚਦੇ ਸਨ। ਤਾਂ ਇਹਨਾਂ ਦੀ ਮਜਬੂਰੀ ਸੀ ਤੇ ਮਜਬੂਰੀ ਦੇ ਵਿੱਚ ਫਿਰ ਅਰਵਿੰਦ ਕੇਜਰੀਵਾਲ ਨੂੰ ਵੀ ਬਹੁਤ ਕੁਝ ਕਰਨਾ ਪਿਆ। ਕਿਉਂਕਿ ਗੱਲ ਜਿਹੜੀ ਆ ਉਹ ਫਿਰ ਉੱਥੇ ਆ ਗਈ ਜਿੱਥੇ ਮੈਂ ਤੁਹਾਨੂੰ ਸਮਝਾਇਆ ਕਿ ਅਸਲ ਦੇ ਵਿੱਚ ਅੱਜ ਕੱਲ੍ਹ ਦੀ ਰਾਜਨੀਤੀ ਜਿਹੜੀ ਆ ਉਹ ਬਹੁਲਤਾਵਾਦ ਆਧਾਰਿਤ ਹੈ। ਬਹੁਲਤਾਵਾਦ ਸਮਝ ਕੇ ਨਾ ਤੁਸੀਂ, ਬਹੁ ਗਿਣਤੀਵਾਦ ਉਹਦੇ ਤੇ ਹਾਵੀ ਆ, ਉਹਦੇ ਤੇ ਹੀ ਕੇਂਦਰਿਤ ਹੋ ਕੇ ਚੱਲ ਰਹੀ ਹੈ ਰਾਜਨੀਤੀ। ਸੋ ਇਹਨੂੰ ਸਮਝਣ ਦੀ ਜ਼ਰੂਰਤ ਆ। ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਸੀ ਹੁਣ ਉਹ ਮੈਨੂੰ ਵਿਸਰ ਗਈ ਆ। ਔਰਤਾਂ ਦੇ ਪ੍ਰਤੀ ਜਿਹੜੀ ਭੈੜੀ ਸ਼ਬਦਾਵਲੀ ਇਹਨਾਂ ਦੀ ਹੈ ਜੀ। ਹਾਂਜੀ, ਉਹ ਦੁੱਖ ਦੀ ਗੱਲ ਤੇ ਹੈ ਨਾ ਕਿ ਜਿਹੜੇ ਮਹਾਤਮਾ ਪੁਰਸ਼ ਆਪਣੇ ਆਪ ਨੂੰ ਕਹਾਉਂਦੇ ਆ ਤਥਾ ਕਥਿਤ, ਇਹ ਇਹੋ ਜਿਹੀ ਬੋਲੀ ਬੋਲਦੇ ਆ, ਯਾਨੀ ਇਹ ਕਿੰਨੀ ਕੁ ਅਕਲ ਰੱਖਦੇ ਆ ਤੇ ਸਾਹਮਣੇ ਬੈਠ ਕੇ ਜਿਹੜੇ ਸੁਣਦੇ ਆ ਉਹਨਾਂ ਦੀ ਕਿੰਨੀ ਕੁ ਅਕਲ ਹੋਊਗੀ। ਆਪਾਂ ਇੱਕ ਸਿੱਖ ਪ੍ਰਚਾਰਕ ਦੀ ਵੀ ਵੇਖੀ ਸੀ ਨਾ ਵੀਡੀਓ, ਬਾਹਰ ਕਿਤੇ ਉਹਨੇ ਇਹੋ ਜਿਹੀ ਗੱਲ ਕੀਤੀ ਸੀ ਤੇ ਉੱਥੇ ਸਾਹਮਣੇ ਜਿਹੜੇ ਬੈਠੇ ਹੋਣਗੇ ਮੈਨੂੰ ਤੇ ਉਹਨਾਂ ਦੀ ਅਕਲ ਤੇ ਵੀ ਸ਼ੱਕ ਆ ਕਿ ਜਿਹੜਾ ਇਹੋ ਜਿਹਾ ਮਹਾਤਮਾ ਪਹਿਲਾਂ ਆਪਣੇ ਆਪ ਨੂੰ ਕਹਾਉਂਦਾ ਉਹਦੀ ਅਕਲ ਵੇਖੋ ਤੇ ਜਿਹੜੇ ਉਹਦੇ ਪੈਰੋਕਾਰ ਹੈ ਫਿਰ ਉਹਨਾਂ ਦੀ ਵੀ ਅਕਲ ਵੇਖੋ। ਕਿਉਂਕਿ ਤੁਸੀਂ ਵੀ ਤੇ ਉਹ ਮਾਂ ਦੇ ਗਰਭ ਚੋਂ ਹੀ ਆਏ ਹੋ ਨਾ, ਸੁਣਨ ਵਾਲੇ ਵੀ ਤੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਤਾਂ ਇਹ ਮੇਰੇ ਖਿਆਲ ਦੇ ਨਾਲ ਗੈਰ ਵਿਗਿਆਨਕ ਗੱਲਾਂ ਨੇ, ਇਹ ਇਸ ਵੇਲੇ ਤਰਕਹੀਣ ਗੱਲਾਂ ਨੇ ਜਿਸ ਵੇਲੇ ਦੀਆਂ ਗੱਲਾਂ ਕਰਦੇ ਆ। ਠੀਕ ਆ, ਉਸ ਵੇਲੇ ਤੁਹਾਨੂੰ ਪਤਾ ਹੀ ਆ ਸੈਂਟਰੀ ਪੈਡ ਹੈਗੇ ਸੀਗੇ, ਅੱਜ ਤੋਂ ਜੇ 7-8 ਸਦੀਆਂ ਪਹਿਲਾਂ ਆਪਾਂ ਦੇਖੀਏ ਤਾਂ ਉਦੋਂ ਹੋ ਸਕਦਾ ਵਿਚਾਰਾਂ ਵੱਖਰੀ ਕਿਸਮ ਦੀਆਂ ਹੋਣ, ਉਹ ਕੁਝ ਤੁਹਾਨੂੰ ਪਤਾ ਹੀ ਹੈ ਸਿਆਣੇ ਵਲਗਣਾ ਵੱਲ ਦਿੰਦੇ ਸਨ। ਪਰ ਅੱਜ ਦੇ ਦੌਰ 'ਚ ਇਹ ਚੀਜ਼ਾਂ ਗੈਰ ਪ੍ਰਸੰਗਿਕ ਹੋ ਚੁੱਕੀਆਂ। ਔਰਤਾਂ ਨੇ ਸਾਬਤ ਕੀਤਾ ਕਿ ਉਹ ਕਿਸੇ ਵੀ ਗੱਲੋਂ ਘੱਟ ਨਹੀਂ ਹੈ। ਜੋ ਲੋਕ ਇਹੋ ਜਿਹੀ ਔਰਤ ਪ੍ਰਤੀ ਸੋਚ ਰੱਖਦੇ ਆ ਉਹਨਾਂ ਨੂੰ ਸਵਾਲ ਆ ਕਿ ਦੇਖੋ ਭਗਵਾਨ, ਆਪਾਂ ਕਹਿੰਦੇ ਨਾ ਆਪਾਂ ਸਾਰੇ ਭਗਵਾਨ ਦੇ ਸਾਜੇ ਆ, ਭਗਵਾਨ ਆਪਣੀ ਕਿਸੇ ਸਾਜੀ ਹੋਈ ਚੀਜ਼ ਨਾਲ ਨਫ਼ਰਤ ਕਿਸ ਤਰ੍ਹਾਂ ਕਰ ਸਕਦਾ? ਮੈਨੂੰ ਇਸ ਸਵਾਲ ਦਾ ਕੋਈ ਵੀ ਬੰਦਾ ਜਵਾਬ ਦੇ ਦਿਓ। ਜੀ
ਜੀ ਬਿਲਕੁਲ। ਉਸ ਟਾਈਮ ਦੇ ਉੱਤੇ ਗੱਡੀਆਂ 'ਤੇ ਚੱਲਦੇ ਸੀ, ਹੁਣ ਕਾਰਾਂ 'ਚ ਘੁੰਮਦੇ ਨੇ। ਉਹ ਚੀਜ਼ਾਂ ਬਦਲਦੀਆਂ ਅਤੇ ਥੋੜ੍ਹੇ ਬਹੁਤੇ ਵਿਚਾਰਾਂ ਨੂੰ ਵੀ ਬਦਲਣ ਦੀ ਜ਼ਰੂਰਤ ਆ। ਅਗਲੇ ਜਿਹੜੇ ਆ ਮਿੰਟੂ ਜੀ ਗੱਲ ਕਰਦੇ ਆ ਗਿਆਨ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਿਹੜਾ ਮੁੰਡਾ ਸਾਊਦੀ ਅਰਬ ਵਿੱਚ ਸੀ, ਸ਼ਾਇਦ ਉਹਨੂੰ ਸੀਗੀ ਨਾ ਉਹ ਮੌਤ ਦੀ ਸਜ਼ਾ, ਤੇ ਉਹਦੇ ਬਾਰੇ ਪੁੱਛਣਾ ਸੀ ਵੀ ਕਿੱਦਾਂ ਉਹ ਆ ਗਿਆ ਕਿ ਕੀ ਬਣਿਆ ਉਹਦੇ ਕੇਸ ਦਾ। ਨਹੀਂ, ਮੈਨੂੰ ਪਤਾ ਨਹੀਂ ਹੈ ਜੀ ਉਹਦੇ ਬਾਰੇ। ਕੀ ਨਾਮ ਸੀਗਾ ਮੁੰਡਾ? ਸਾਡੇ ਮੁਕਤਸਰ ਦਾ ਹੀ ਸੀ, ਮੱਲਣ ਪਿੰਡ ਦਾ ਸ਼ਾਇਦ। ਤੇ ਉਹਦੀ ਖਬਰ ਤੇ ਆਈ ਸੀਗੀ, ਪਤਾ ਨਹੀਂ ਬਲੱਡ ਮਨੀ ਚਾਹੀਦੀ ਸੀ ਉਹਨੂੰ, ਪਤਾ ਨਹੀਂ ਕਰੋੜ ਦੀ ਚਾਹੀਦੀ ਸੀ। ਉਹ ਕਲੈਕਸ਼ਨ ਕਰਨੀ ਵੀ ਸ਼ੁਰੂ ਕੀਤੀ ਸੀ ਕੁਛ ਲੋਕਾਂ ਨੇ। ਬਾਅਦ ਚ ਉਹਦਾ ਕੀ ਬਣਿਆ ਮੈਨੂੰ ਪਤਾ ਨਹੀਂ ਹੈ। ਮੇਰੇ ਜ਼ਿਲ੍ਹੇ ਦਾ ਮੁੰਡਾ ਸੀਗਾ ਤੇ ਉਦੋਂ ਖਬਰਾਂ ਪੜੀਆਂ ਨੇ। ਉਸ ਤੋਂ ਬਾਅਦ ਉਹਦਾ ਕੀ ਹੋਇਆ ਮੈਨੂੰ ਪਤਾ ਨਹੀਂ। ਉਸ ਤਰ੍ਹਾਂ ਮੈਂ ਪਤਾ ਕਰ ਲੂੰਗਾ, ਜੇ ਲੱਗ ਗਿਆ ਮੈਨੂੰ ਪਤਾ ਤੇ ਮੈਂ ਰਾਜ ਕਰਮਵੀਰ ਸਿੰਘ ਨੂੰ ਮੈਸੇਜ ਕਰ ਦਿੰਦਾ ਜੀ। ਧੰਨਵਾਦ ਜੀ। ਜੀ ਅਗਲੇ ਕਾਲਰ ਨੇ ਇੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਇੰਦਰ ਜੀ। ਜੀ ਜੀ ਹਾਂਜੀ, ਮੈਂ ਪੁੱਛਣਾ ਸੀ ਜੀ, ਪਹਿਲਾਂ ਦੋਨਾਂ ਭਾਈਆਂ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕਰਤਾਰਪੁਰ ਦਾ ਲੰਘ ਹੈ, ਇੱਥੋਂ ਜਾਣ ਬਾਰੇ ਅਸੀਂ ਜਾਣਾ ਹੈ, ਤੇ ਉਹ ਵੈਬਸਾਈਟ ਕੀ ਹੈ ਵੀ ਅਪਲਾਈ ਕਰ ਲਈਏ? ਓਕੇ, ਹੁਣੇ ਦੱਸ ਦੇਣਾ ਜੀ ਰਾਜ ਕਰਮਵੀਰ ਸਿੰਘ ਨੇ ਤੁਹਾਨੂੰ। ਹਾਂਜੀ, ਉਹ ਪਹਿਲਾਂ ਇਹ ਦੱਸ ਦਿਓ ਵੀ ਤੁਸੀਂ US ਸਿਟੀਜ਼ਨ ਹੋ ਕਿ ਭਾਰਤੀ ਨਾਗਰਿਕ ਹੋ ਅਜੇ? ਹਾਂ, US ਸਿਟੀਜ਼ਨ ਹਾਂ ਜੀ, ਮੈਂ OCI। ਹਾਂਜੀ, OCI ਵਾਲੇ ਮਿੰਟੂ ਜੀ, ਮੈਨੂੰ ਅਜੇ ਵੀ ਇਸ ਦੇ ਉੱਤੇ ਥੋੜੀ ਜਿਹੀ ਜਿਹੜਾ ਕਹਿ ਲਓ ਵੀ ਪਤਾ ਹੈ, ਭੰਬਲਭੂ ਸਹੀ ਆ ਵੀ ਜਿਹੜੇ OCI ਵਾਲਿਆਂ ਨੂੰ ਨਹੀਂ, OCI ਕਾਰਡ ਹੋਲਡਰ ਜਾ ਸਕਦੇ, ਇੰਡੀਆ ਚੋਂ ਜਾ ਸਕਦੇ ਆ, ਇੰਡੀਆ ਦੇ ਵਿੱਚੋਂ ਜਾ ਸਕਦੇ, ਉੱਥੇ ਜਾ ਕੇ ਅਪਲਾਈ ਕਰਨ। ਹਾਂਜੀ ਹਾਂਜੀ ਹਾਂਜੀ, ਉੱਥੇ ਜਾ ਕੇ ਉਹ ਵੈਬਸਾਈਟ ਤੋਂ ਵੀ ਕਰ ਸਕਦੇ ਆ ਡਾਇਰੈਕਟਲੀ। ਇੱਥੋਂ ਹੋ ਸਕਦਾ ਕਿ ਨਾ ਜੀ? ਇੱਥੋਂ ਵੀ ਹੋ ਸਕਦਾ ਹੋਊਗਾ। ਹੁਣ ਤੁਸੀਂ ਨਾ ਮੈਨੂੰ ਮੁੜ ਕੇ ਬਾਅਦ ਦੇ ਵਿੱਚ ਕਰਿਓ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕਾਲ, ਤਕਰੀਬਨ ਘੰਟੇ ਕੁ ਬਾਅਦ, ਤੇ ਫਿਰ ਉਸ ਤੋਂ ਬਾਅਦ ਮੈਂ ਟਰਾਈ ਕਰਦਾ ਤੁਹਾਨੂੰ ਲੱਭ ਕੇ ਦੱਸ ਦਿਆਂ। ਤੇ ਅਗਲੇ ਜਿਹੜੇ ਆਪਣੇ ਅੱਜ ਦੇ ਅਖੀਰਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ। ਦੋਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰੇ ਦੋ ਸਵਾਲ ਆ। ਇੱਕ ਤਾਂ ਥੋੜੇ ਦਿਨ ਹੋਏ ਪਹਿਲਾਂ ਜੋ ਦੋ ਦਲਿਤ ਮੁੰਡੇ ਸੀ ਜਿਹਨਾਂ ਨੂੰ ਬਹੁਤ ਕੁੱਟਿਆ, ਗੁਪਤੰਗਾਂ 'ਚ ਨਹੀਂ ਪੈਟਰੋਲ ਪਾਇਆ ਸੀ, ਕਿ ਉਹ ਜਿਹੜੇ ਉਹਨਾਂ ਦੇ ਬੰਦੇ ਉਹ ਫੜ ਲਏ ਜਾਂ ਉਹਨਾਂ ਤੇ ਕੋਈ FI ਦਰਜ ਹੋਈ ਹੈ ਕਿ ਨਹੀਂ? ਕਿ ਦੂਸਰਾ ਮੇਰਾ ਸਵਾਲ ਇਹ ਆ, ਹਾਂਜੀ, ਦੂਸਰਾ ਮੇਰਾ ਸਵਾਲ ਇਹ ਆ, ਜਿਸ ਤਰ੍ਹਾਂ ਹੁਣ ਆਪ ਵਾਲੇ ਹਿੱਸੇ ਤੇ ਪੰਜਾਬ ਵਿੱਚ ਬਦਲਾਅ ਦੀ ਬਹੁਤ ਲੋੜ ਆ। ਪਿੱਛੇ ਵੀ ਦਾ ਜੇਕਰ ਨਵਜੋਤ ਸਿੱਧੂ ਨੂੰ ਅੱਗੇ ਲੈ ਕੇ ਆਉਂਦੇ ਕੇਜਰੀਵਾਲ ਹੁਣੀ, ਤੇ ਕੀ ਭਗਵੰਤ ਮਾਨ ਮਤਲਬ ਆਬਵੀਅਸਲੀ ਮੈਂ ਕਿਹਾ ਵਿਰੋਧ ਕਰੋ, ਜਿਸ ਤਰ੍ਹਾਂ ਪਹਿਲਾਂ ਵਿਰੋਧ ਕਰਦਾ ਰਿਹਾ ਕੀਤਾ, ਤੇ ਫਿਰ ਉਹਨੂੰ ਮਤਲਬ ਚੋਇਸ ਤਾਂ ਕੇਜਰੀਵਾਲ ਨੂੰ ਲੈਣੀ ਪੈਣੀ ਵੀ ਕਿਹਨੂੰ ਛੱਡੂਗਾ ਕਿਹਨੂੰ ਰੱਖੂਗਾ। ਕੀ ਹੋ ਸਕਦਾ ਕਿ ਨਵਜੋਤ ਸਿੱਧੂ ਦੇ ਪਾਸੇ ਨੂੰ ਉਹ ਜਾਊਗਾ ਕਿ ਵੀ ਭਗਵਾਨ ਨੂੰ ਗੁੱਸੇ ਹੋ ਕੇ ਤਾਂ ਵੀ ਕੋਈ ਗੱਲ ਨਹੀਂ ਹੈ, ਕਿ ਲੋਕਾਂ ਦੇ ਪ੍ਰਤੀ ਜੇ ਇੱਕ ਭਗਵੰਤ ਮਾਨ ਰੱਖਣਾ ਜਾਂ ਲੋਕਾਂ ਦੀ ਚੋਇਸ ਰੱਖਣੀ ਆ, ਤੇ ਇਹਦਾ ਥੋੜ੍ਹਾ ਜਿਹਾ ਦੱਸੋ, ਕੱਟਿਓ ਨਹੀਂ। ਦੇਖੋ, ਜੇ ਫੈਸਲਾ ਕੇਜਰੀਵਾਲ ਨੇ ਕਰ ਲਿਆ ਤੇ ਸੈਟਿੰਗ ਹੋ ਗਈ ਨਵਜੋਤ ਸਿੰਘ ਸਿੱਧੂ ਨਾਲ। ਨਵਜੋਤ ਸਿੰਘ ਸਿੱਧੂ ਆਇਆ ਤਾਂ ਘੱਟੋ ਘੱਟ ਮੁੱਖ ਮੰਤਰੀ ਦੀ ਸ਼ਰਤ ਰੱਖ ਕੇ ਆਊਗਾ ਕਿ ਚਿਹਰਾ ਹੋਊਗਾ ਮੈਂ, ਇਹ ਗੱਲ ਤੇ ਮੰਨ ਕੇ ਚਲੋ। ਉਹ ਡਿਪਟੀ CM ਤੇ ਵੀ ਨਹੀਂ ਆਉਂਦਾ। ਜੇ ਆਇਆ ਤੇ ਉਹਨੇ ਚਿਹਰਾ ਬਣ ਕੇ ਆਉਣਾ ਹੈ। ਦੂਜੀ ਗੱਲ, ਜੇ ਆਇਆ ਕੇਜਰੀਵਾਲ ਦੇ ਥਰੂ, ਇਹਨਾਂ ਦੇ ਮਾਰਫਤ ਆਇਆ, ਤੇ ਫਿਰ ਭਗਵੰਤ ਮਾਨ ਦਾ ਵਿਰੋਧ ਕਾਹਦਾ ਰਹਿ ਜਾਣਾ? ਔਰ ਫਿਰ ਭਗਵੰਤ ਮਾਨ ਫਸ ਜਾਏਗਾ ਕਸੂਤਾ। ਜਿਹਦੇ ਬਾਰੇ ਗੱਲ ਕਰਦਾ ਹੈ ਕਿ ਅਸੀਂ ਪਾਰਟੀ ਦੇ ਵਫਾਦਾਰ ਹਾਂ, ਪਾਰਟੀ ਸਭ ਤੋਂ ਵੱਡੀ ਹੁੰਦੀ ਹੈ, ਤਾਂ ਫਿਰ ਉਹ ਉਸ ਪਾਰਟੀ ਨੂੰ ਛੋਟਾ ਕਿਵੇਂ ਕਰੂਗਾ? ਤਾਂ ਮੇਰੇ ਖਿਆਲ ਦੇ ਨਾਲ ਉਸ ਸਥਿਤੀ ਦੇ ਵਿੱਚ ਸਭ ਤੋਂ ਕਸੂਤੀ ਸਥਿਤੀ ਜੇ ਹੋਊਗੀ ਤਾਂ ਭਗਵੰਤ ਮਾਨ ਦੀ ਹੋਊਗੀ। ਤਾਂ ਖੁੱਲ੍ਹ ਕੇ ਵਿਰੋਧ ਨਹੀਂ ਕਰ ਸਕਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਤੁਹਾਨੂੰ ਪਤਾ ਹੀ ਹੈ ਲੋਕਾਂ 'ਚ ਹੇਜ ਹੈ, ਇਸ ਟਾਈਮ ਲੋਕਾਂ ਦੇ ਵਿੱਚ ਸਨੇਹ ਆ। ਤਾਂ ਭਗਵੰਤ ਮਾਨ ਨੂੰ ਪਤਾ ਹੋਏਗਾ ਕਿ ਜੇ ਮੈਂ ਮੰਨ ਲਓ ਖੁੱਲ੍ਹੇ ਰੂਪ ਦੇ ਵਿੱਚ, ਹਾਂ ਅੰਦਰ ਖਾਤੇ ਰਾਜਨੀਤੀਆਂ ਚੱਲਦੀਆਂ ਰਹਿੰਦੀਆਂ, ਜੇ ਮੈਂ ਖੁੱਲ੍ਹੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰੂੰਗਾ ਤਾਂ ਮੇਰੇ ਜਿਹੜੇ ਕੱਟੜ ਫੈਨ ਆ, ਆਪਣੇ ਕੱਟੜ ਫੈਨ ਆ, ਉਹ ਵੀ ਉਹਨਾਂ 'ਚੋਂ ਵੀ ਕੋਈ ਨਾ ਕੋਈ ਆ ਜਿਹੜਾ ਉਹ ਉਲਟ ਬੋਲੂਗਾ ਕਿ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਔਰ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਲਈ ਕੁਝ ਵੀ ਕਰ ਸਕਦੇ। ਭਗਵੰਤ ਸਿੰਘ ਮਾਨ ਹੋਰੀ ਤੇ ਕਹਿੰਦੇ ਹੁੰਦੇ ਆ ਕਿ ਜੇ ਮੈਨੂੰ ਪੰਜਾਬ ਲਈ ਪਾਰਟੀ ਕਹੂਗੀ ਨਾ ਵੀ ਤੂੰ ਪੋਸਟਰ ਲਾ ਇਕੱਲੇ, ਤੇ ਮੈਂ ਤਾਂ ਪੋਸਟਰ ਵੀ ਲਾ ਲੂੰ ਕੰਧਾਂ ਤੇ, ਤਾਂ ਉੱਥੇ ਫਿਰ ਉਹਨਾਂ ਦੀ ਜਿਹੜੀ ਉਹ ਭਾਵਨਾ ਨਾ, ਉਹਦਾ ਇੱਕ ਬਹੁਤ ਸਖਤ ਇਮਤਿਹਾਨ ਹੋਊਗਾ। ਤਾਂ ਮੇਰੇ ਖਿਆਲ ਦੇ ਨਾਲ ਉਹ ਸਥਿਤੀ ਉਸ ਵੇਲੇ, ਕਿਉਂਕਿ ਇਹ ਤਾਂ ਹਾਈਪੋਥੈਟੀਕਲ ਗੱਲਾਂ ਨੇ, ਇਸ ਵੇਲੇ ਕਾਲਪਨਿਕ ਗੱਲਾਂ ਨੇ ਜਿਹੜੀਆਂ ਆਪਾਂ ਕਰ ਰਹੇ ਹਾਂ, ਅਗੇਤੀਆਂ ਗੱਲਾਂ ਨੇ,
ਤਾਂ ਜੇ ਮੰਨ ਲਓ ਉਹ ਵਾਪਰਦਾ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ, ਤਾਂ ਉਸ ਸਥਿਤੀ ਦੇ ਵਿੱਚ ਭਗਵੰਤ ਸਿੰਘ ਮਾਨ ਸਭ ਤੋਂ ਕਸੂਤਾ ਹੋਏਗਾ। ਜੀ, ਉੱਦਾਂ ਵੈਸੇ ਮਿੰਟੂ ਜੇ ਆਪਾਂ ਦੇਖਿਆ ਜਾਵੇ, ਇੱਦਾਂ ਦੇ ਬਹੁਤ ਸਾਰੇ ਲੀਡਰ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚੋਂ ਆਉਂਦੇ ਨੇ ਜਾਂਦੇ ਨੇ, ਕਦੀ ਇੱਧਰ ਕਦੀ ਉੱਧਰ, ਜਿਨ੍ਹਾਂ ਦਾ ਇੱਕ ਟਾਈਮ ਦੇ ਉੱਤੇ ਇੱਦਾਂ ਲੱਗਦਾ ਵੀ ਆਧਾਰ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਦਾਂ ਹੀ ਪਾਰਟੀ ਦੇ ਨਾਲੋਂ ਟੁੱਟਦੇ ਨੇ ਤੇ ਫਿਰ ਉਹ ਆਧਾਰ ਕਿਤੇ ਨਾ ਕਿਤੇ ਖੁਰ ਜਾਂਦਾ ਆ। ਅਖੀਰ ਦੇ ਵਿੱਚ ਲੋਕੀ ਕਿਤੇ ਨਾ ਕਿਤੇ ਸਥਾਪਿਤ ਵੱਡੀ ਧਿਰ ਦੇ ਨਾਲ ਹੀ ਜੁੜਦੇ ਨੇ। ਹਾਂ, ਫਿਰ ਇਹ ਤਾਂ ਹੈ ਹੀ ਆ ਨਾ, ਕਿਉਂਕਿ ਹੁਣ ਦੇਖੋ ਜਿੱਦਾਂ ਯਕੀਨ ਟੁੱਟਿਆ, ਆਮ ਆਦਮੀ ਪਾਰਟੀ ਤੋਂ ਯਕੀਨ ਟੁੱਟਿਆ ਲੋਕਾਂ ਦਾ, ਤਾਂ ਉਹ ਕਿੱਧਰ ਜਾਣਗੇ? ਉਹਨਾਂ ਨੂੰ ਇਹੀ ਆ ਕਿ ਯਾਰ ਫਲਾਣਾ ਚਲੋ ਮਾੜਾ ਘਟਿਆ, ਤਾਂ ਘੱਟੋ ਘੱਟ ਉਹ ਸਥਿਰਤਾ ਹੈਗੇ ਆ ਨਾ, ਇਹਨਾਂ ਦੀ ਅਸਥਿਰਤਾ ਬਣੀ ਆ, ਤਾਂ ਉਹ ਇੱਕ ਵਾਕਿਆ ਫੈਕਟ ਹੁੰਦਾ, ਸੋਚ ਦਾ ਇੱਕ ਹੁੰਦਾ। ਪਰ ਇਸ ਵੇਲੇ ਜੋ ਨਜ਼ਰੀਆ ਨਾ, ਮੈਂ ਇੱਕ ਐਸੇ ਬੰਦੇ ਨਾਲ ਗੱਲ ਕਰ ਰਿਹਾ ਸੀ, ਨੌਜਵਾਨ ਆ ਤੇ ਪੋਲਿਟਿਕਸ ਦੇ ਵਿੱਚ ਉਹਦੀ ਬੜੀ ਰੁਚੀ ਆ, ਉਹਦਾ ਫਾਦਰ ਵੀ ਬਹੁਤ ਵੱਡਾ ਨੇਤਾ ਸੀਗਾ, ਤੇ ਉਹਨੂੰ ਮੈਂ ਪੁੱਛਿਆ ਵਿਅਕਤੀਗਤ ਤੌਰ ਤੇ, ਜਾਤੀ ਤੌਰ ਤੇ, ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਦਾ ਵਿਜ਼ਨ ਹੈ ਤੇਰਾ ਰਾਜਨੀਤੀ ਨੂੰ ਲੈ ਕੇ। ਤਾਂ ਉਹਨੇ ਕਿਹਾ ਕਿ ਯਾਰ ਜੋ ਮਰਜ਼ੀ ਆ, ਇਸ ਵੇਲੇ ਬਦਲ ਸਥਾਪਿਤ ਹੋਣਾ ਲਾਜ਼ਮੀ ਹੈ, ਤਾਂ ਮੈਂ ਤੀਜੇ ਧਿਰ ਨੂੰ ਹੀ ਚੁਣਾਂਗਾ, ਯਾਨੀ ਇੱਕ ਰਵਾਇਤੀ ਪਾਰਟੀ ਦਾ ਬੱਚਾ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਉਸ ਰਵਾਇਤੀ ਪਾਰਟੀ ਦਾ ਭਵਿੱਖ ਵੀ ਬਣ ਸਕਦਾ ਹੈ, ਜਿਹਦਾ ਭਵਿੱਖ ਹੋ ਜਾਵੇ। ਪਰ ਉਹ ਕਹਿੰਦਾ ਕਿ ਨਹੀਂ ਯਾਰ, ਜੋ ਹਾਲਤ ਹੈ ਨਾ ਇਸ ਵੇਲੇ, ਤਾਂ ਬਦਲ ਦੀ ਜ਼ਰੂਰਤ ਆ, ਚੇਂਜ ਹੁਣ ਇਸ ਟਾਈਮ ਜਿਹੜਾ ਨਾ ਉਹ ਦਰਕਾਰ ਹੈ ਇਸ ਵੇਲੇ। ਤਾਂ ਉਹ ਚੇਂਜ ਕੌਣ ਲਿਆਉਂਦਾ? ਅਕਾਲੀਆਂ ਚੋਂ ਨਿਕਲੇ ਲੋਕ ਲਿਆਉਂਦੇ ਆ, ਕਾਂਗਰਸ ਚੋਂ ਨਿਕਲੇ ਲਿਆਉਂਦੇ ਆ, ਜਾਂ ਆਮ ਆਦਮੀ ਪਾਰਟੀ ਵਾਲੇ ਲਿਆਉਂਦੇ ਆ, ਜਾਂ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਅਲਟਰਨੇਟਿਵ ਰਾਜਨੀਤਿਕ ਧਿਰ, ਬਦਲਵੀਂ ਰਾਜਨੀਤਿਕ ਧਿਰ ਉਹ ਨਵੀਂ ਪੈਦਾ ਹੁੰਦੀ ਆ, ਜਾਂ ਯੂਥ ਜਿਹੜਾ, ਕਿਉਂਕਿ ਇਸ ਵੇਲੇ ਮੈਨੂੰ ਲੱਗਦਾ ਜੇ ਰਾਜਨੀਤੀ ਨੂੰ ਕੋਈ ਬਦਲ ਸਕਦਾ ਤਾਂ ਉਹ ਯੂਥ ਹੈ। ਤਾਂ ਉਹਦੀ ਜਿੱਥੇ ਕਮਾਂਡ ਹੋਏਗੀ ਨਾ, ਜਿੱਥੇ ਉਹਨੂੰ ਥੋੜੀ ਲਿਬਰਟੀ ਹੋਏਗੀ, ਥੋੜੀ ਆਜ਼ਾਦੀ ਹੋਏਗੀ, ਤਾਂ ਉੱਥੇ ਬਿਹਤਰ ਨਤੀਜੇ ਦੇ ਸਕਦਾ। ਤਾਂ ਉਹਨੂੰ ਗਾਈਡ ਕਰਨ ਵਾਲਾ, ਉਹਨੂੰ ਪ੍ਰੇਰਨਾ ਦੇਣ ਵਾਲਾ, ਮਾਰਗਦਰਸ਼ਨ ਦੇਣ ਵਾਲਾ ਇੱਕ ਤਜਰਬੇਕਾਰ ਮੰਡਲ ਤੇ ਹੋਣਾ ਚਾਹੀਦਾ, ਸੰਗਠਨ ਤੇ ਹੋਣਾ ਚਾਹੀਦਾ, ਪਰ ਉਹਨਾਂ ਨੂੰ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਨੌਜਵਾਨਾਂ ਨੂੰ। ਇੱਥੇ ਨੌਜਵਾਨਾਂ ਨੂੰ ਵਰਤਿਆ ਜਾਂਦਾ, ਵਰਤ ਕੇ ਨੌਜਵਾਨਾਂ ਨੂੰ ਪਿੱਛੇ ਧੱਕ ਦਿੱਤਾ ਜਾਂਦਾ, ਨੌਜਵਾਨਾਂ ਨੂੰ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਨਹੀਂ ਮਿਲਦਾ। ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼।